ਅਸੀਂ ਕੋਈ ਦੂਏ ਦਿਨ ਤੀਏ ਦਿਨ ਚੌਥੇ ਦਿਨ ਨਾ ਲੱਸੀ ਦੇ ਵਿੱਚ ਆ ਪਾ ਦਿਓ ਜੀ ਤੇਲ। ਕਿੰਨਾ ਕੁ ਪਾਣਾ? ਕਿੰਨਾ ਕੁ ਪਾਣਾ? ਤੇਲ ਪਾ ਦਿਓ ਜੀ ਸਾਰਾ ਸਾਰਾ ਹੀ ਪਾਣਾ? ਹਾਂਜੀ ਲੱਗ ਜੂਗਾ ਇਹਨੂੰ। ਲੱਸੀ ਇਹ ਇਦਾਂ ਇਦਾਂ ਵੀ ਜੜ੍ਹਾਂ ਦੇ ਵਿੱਚ ਲੱਗੇ, ਲੱਸੀ ਵੀ ਤੇਲ ਵੀ ਇਦਾਂ ਇਦਾਂ ਹਿਲਾ ਕੇ ਇਹ ਆ ਲੱਗ ਕੇ ਨਾ ਤਲਿਆਰਾ ਇੱਥੋਂ ਵਾਲ ਵੀ ਭੁਰ ਗਏ। ਤੂੰ ਪਾਣੀ ਦੇ ਵਿੱਚ ਰੋਂਦਾ ਜਾਂਦਾ। ਹੂੰ ਮੈਂ ਉਮੀਦ ਰੱਖ ਰਿਹਾ ਵੀ ਕਿਤੇ ਸੌਣ ਭਾਦੋਂ ਦੇ ਵਿੱਚ ਬਾਰਿਸ਼ਾਂ ਪੈਣਗੀਆਂ, ਹਨੇਰੀ ਆਊਗੀ, ਹਵਾ ਚੱਲੂਗੀ, ਵਾਹ ਵਾਹ ਮੈਂ ਕਿਸੇ ਫਲਾਬੇ ਤੇ ਝੜ ਕੇ ਗਿਰੂੰਗਾ ਹਾਂ। ਤੇ ਮੈਂ ਉੱਥੇ ਵੀ ਹਰਾ ਹੋ ਜਾਣਾ। ਹਾਂ ਤੂੰ ਪਾਣੀ ਦੇ ਵਿੱਚ ਰੋਂਦਾ ਜਾਂਦਾ, ਤੂੰ ਹਰਾ ਹੋਣ ਦੀ ਕੋਸ਼ਿਸ਼ ਕਰ। ਇਹਦੀ ਗਾਡਰਾਂ ਦੇ ਨਾਲ ਇਦਾਂ ਲਾ ਕੇ ਨਾ ਕੀ ਬਾਤ ਆ ਜੀ, ਵਾਹ। ਆ ਪੈਪ ਲੋਹੇ ਦੇ ਲਾ ਕੇ ਇਦਾਂ ਥਾਂ ਬਣਾਈ ਆ ਤੇ ਇਹਦੇ ਦੋ ਫਾਇਦੇ ਆ ਜੀ। ਇੱਕ ਤਾਂ ਹੇਠੋਂ ਥਾਂ ਜਿਹੜੀ ਆ ਉਹ ਥਾਂ ਖਲ ਇੱਥੋਂ ਵਿਹਲੀ ਆ, ਸਾਰੀ ਥਾਂ ਵਿਹਲੀ ਹੋ ਗਈ ਤੋੜ ਤਾ ਕੇ ਜਿੱਦਾਂ ਮਰਜੀ ਨੰਗੋ ਟੱਪੋ। ਤੇ ਉਤੋਂ ਦੂਆ ਇਹ ਵੀ ਇਹਨੂੰ ਹੇਠੋਂ ਹਵਾ ਲੱਗਦੀ ਆ। ਆ ਜਿਹੜਾ ਦੁੱਧ ਵਾਲਾ ਫੀਡਰ ਆ ਜੀ, ਇਹ ਤਾਂ ਵੀ ਸਾਡੇ ਕੋਲ ਇੱਕ ਗਾਂ ਸੂਈ ਸੀਗੀ ਤੇ ਉਹ ਗਾਂ ਅੱਲਾ ਨੂੰ ਪਿਆਰੀ ਹੋ ਗਈ ਤੇ ਬਸ ਉਹਦੇ ਕੰਮ ਆ ਜੀ। ਤੇ ਉਹ ਬੱਚਾ ਅਜੇ ਨਿੱਕਾ, ਇਹਦਾ ਨਾਮ ਮੈਂ ਰੱਖਿਆ ਜੱਗਾ। ਵਾਹ। ਉਹ ਨਾਨੂ ਜਾਂਦਾ ਸੀ ਨਾਨਕਿਆਂ ਦੇ, ਉਹ ਨਾ 8-8 9-9 ਦਿਨ ਰਹੇ ਆ। ਤੇ ਇੱਕ ਦਿਨ ਉਹਨਾਂ ਨੇ ਪੁੱਛਿਆ ਤੂੰ ਘਰ ਨਹੀਂ ਜਾਣਾ? ਉਹਨੇ ਕਿਹਾ ਜੀ ਮੈਂ ਨਾਨਕਿਆਂ ਦੇ ਆਇਆ, ਹੁਣ ਮੈਂ ਜਾਊਂਗਾ ਕੋਈ 4 ਦਿਨ ਰਹਿ ਕੇ। ਉਹਨਾਂ ਨੇ ਕਿਹਾ ਚੰਗਾ। ਉਹ 10-12 ਦਿਨ ਰਹਿ ਕੇ ਆਇਆ। ਉਹ ਨਾਨਕਿਆਂ ਨੇ ਸੋਚਿਆ ਯਾਰ ਹੁਣ ਉਹ ਘਰ ਚਲਾ ਗਿਆ, ਆਪਾਂ ਵੀ ਮਿਲ ਆਈਏ। ਉਹ 10-12 ਜਣੇ ਇਕੱਠੇ ਹੀ ਹੋ ਗਏ ਆ ਗਏ। ਉਹਨੇ ਕਿਹਾ ਨਾਨੂ 9 ਦਿਨ ਤੇ ਨਾਨਕੇ 9 ਜਣੇ, ਉਹ ਭਾਈ ਕੰਮ ਬਰਾਬਰ ਆ। ਬਰਾਬਰ ਆ। ਉਹ ਸ਼ਾਮ ਨੂੰ ਮਰਾਸੀ ਆਇਆ ਜੀ, ਉਹਨੇ ਪੁੱਛਿਆ ਉਹ ਯਾਰ ਚੌਧਰੀ ਇੱਥੇ ਮੇਰਾ ਮੁਰਗਾ ਸੀ। ਉਹਨੇ ਕਿਹਾ ਯਾਰ ਮੁਰਗੇ ਦਾ ਤਾਂ ਪਤਾ ਨਹੀਂ, ਵਰਦੀਆ ਲਾ ਕੇ ਟੰਗ ਗਿਆ। ਦੇਖੋ ਜੀ ਇੰਨੀ ਕੁ ਥਾਂ ਲਾ ਕੇ ਤੇ ਮੌਜਾਂ ਨਾਲ ਆਪ ਦਾ ਫਲ ਤਾਇਆ ਖਾ ਰਿਹਾ। ਉਹ ਆਪਦਾ ਕਿਤੇ ਕਹਿ ਰਿਹਾ, ਮੋਟਰਸਾਈਕਲ ਖੜਾ ਕਰਦੇ ਆ, ਫਲ ਤੋੜ ਦੇ ਉੱਤੇ ਪੈਂਦੇ ਉਹ ਜਾਂਦੇ ਪਏ ਤਾਂ ਫਿਰ ਵੇਲਾ ਇਹ ਬਿਸਕੁਟ ਲੈਣ ਗਿਆ ਮੁੰਡਾ, ਗਿਆ ਬਿਸਕੁਟ ਲੈਣ ਗਿਆ। ਜਲੇਬੀ ਜਲੂਬੀ ਵੀ ਮੰਗਾ ਲੈਣੀ ਸੀ। ਜਲੇਬੀ ਵੀ ਆਪਾਂ ਮੰਗਾ ਲੈਣੇ, ਜਾ ਨੌਸ਼ਾ ਲੈ ਕੇ ਆ। ਦੱਸ ਇਹ ਕਿਹੜਾ ਕੰਮ ਆ? ਵਾਹ ਬਈ ਤਾਇਆ ਖੁੱਲੇ ਖਰਚੇ। ਖੁੱਲੇ ਖਰਚੇ ਆਜ ਬਈ। ਖੁੱਲੇ ਖਰਚੇ। ਹੁਣ ਅੱਜ 31 ਹੋ ਗਈ। ਹਾਂ 100 ਵਾਲੇ। ਉਹ ਆਇਆ 1 ਮਿੰਟ 9 ਸਕਿੰਟ ਤੇ 95 ਮਿੰਟ। ਅੱਛਾ ਅਸੀਂ ਉੱਤੋਂ ਫੇਰਾ ਮਾਰਿਆ 1 ਮਿੰਟ 9 ਸਕਿੰਟ ਤੇ 95 ਮਿੰਟ ਤੇ। ਉਹ ਪਤਾ ਨਹੀਂ ਗਿੱਲ ਦਾ ਕੀ ਨਾਮ ਮੁੰਡੇ ਦਾ ਸੀ। ਉਹਨੇ ਮੈਂ ਕਿਹਾ ਯਾਰ ਅੱਧੋ ਅੱਧ ਕਰ ਲਈ, ਆਪਾਂ ਘਰ ਨੂੰ ਚੱਲੀਏ ਦੋਵੇਂ ਘਰ। ਉਹਨੇ ਕਿਹਾ ਜੇ ਅਸਗਰ ਜਿਹੜਾ ਨਾ ਮੇਰੀ ਲਾਤੇ ਠਾਦੀ ਟੱਪ ਜੇ ਐਂ ਕਰੇ ਕਿਹਾ ਤੇ ਮੈਂ ਸਾਰਾ ਦੇ ਦਿੰਦਾ। ਮੈਂ ਕਿਹਾ ਗਲਤ ਗੱਲ, ਹੁਣ ਭੱਜ ਕੇ ਲੈਣਾ, ਅੜ ਫਸ ਹੋ ਗਈ, ਹੁਣ ਭੱਜ ਕੇ ਲੈਣਾ। ਲਓ ਜੀ ਤਾਏ ਨੇ ਤਾਂ ਜ਼ਿਆਦਾ ਥੱਲ ਕਰਤੀ। ਇੱਕ ਮੌਸਮ ਅੱਜ ਬੜਾ ਚੰਗਾ ਸੀਗਾ ਤੇ ਉਤੋਂ ਚਾਚਾ ਦੇਖ ਤਾਂ ਸਹੀ ਹੇਠਾਂ ਕੀ ਆ। ਲਾ ਦੇ ਤੋਂ। ਲੈ ਬਈ ਆ ਇੱਧਰ ਜਲੇਬੀ ਆ ਜੀ, ਅੱਛਾ ਹੈਲੋ ਤੇ ਇੱਧਰ ਨਾਲ ਬਿਸਕੁਟ ਵੀ ਆ। ਹੈਲੋ ਵਾਹ 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 ਕੰਮ। ਅਸਲਾਮ ਵਾਲੇਕਮ ਜੀ। ਸਿਆਣੇ ਕਹਿੰਦੇ ਵੀ ਹਵਾ ਤੇ ਪਾਣੀ ਦਾ ਰੰਗ ਇੱਕ ਹੁੰਦਾ, ਵੀ ਹਵਾ ਦੇ ਵੀ ਆਰ ਪਾਰ ਦਿਸਦਾ, ਪਾਣੀ ਦੇ ਵੀ ਆਰ ਪਾਰ ਦਿਸਦਾ। ਜਿੱਦਾਂ ਅਸਮਾਨਾਂ ਦੀ ਹੁਸਨ ਹੁੰਦਾ ਨਾ ਰਾਤ ਨੂੰ ਤਾਰੇ, ਇਦਾਂ ਹੀ ਦਿਨ ਦਾ ਅਸਮਾਨਾਂ ਦਾ ਹੁਸਨ ਬੱਦਲ ਹੁੰਦੇ ਆ। ਜਿੱਦਾਂ ਬੂਟੇ ਨੂੰ ਗਿੱਲ ਲੱਭੇ ਤੇ ਬੂਟਾ ਤੁਰ ਪੈਂਦਾ ਨਾ। ਹਾਂਜੀ ਹਾਂਜੀ, ਮੈਂ ਤੇਰੀ ਬੂਟੇ ਦੀ ਗੱਲ ਨਹੀਂ ਕਰਦਾ, ਰੁੱਖਾਂ ਦੀ ਗੱਲ ਕਰਦਾ। ਅੱਛਾ ਰੁੱਖਾਂ ਦੀ ਗੱਲ ਕਰ। ਹਾਂ ਵੀ ਰੁੱਖਾਂ ਨੂੰ ਗਿੱਲ ਲੱਭ ਜੇ ਰੁੱਖ ਤੁਰ ਪੈਂਦੇ ਆ ਨਾ, ਤੇ ਇਦਾਂ ਹੀ ਆ ਸੌਣ ਭਾਦੋਂ 'ਚ ਬੱਦਲ ਦਿਸ ਜੇ ਨਾ ਤੇ ਬੰਦਾ ਵੀ ਉੱਠ ਕੇ ਤੁਰ ਪੈਂਦਾ ਮੰਜੇ ਤੋਂ। ਵੀ ਬੱਦਲ ਵੇਖ ਕੇ ਇੱਕ ਵਾਰੀ ਵਸੇ ਰੰਗੀ ਗੱਲ ਹੋ ਜਾਂਦੀ ਵੀ ਜਿੱਦਾਂ ਅੱਧਾ ਵਸ ਪਿਆ, ਅੱਧਾ ਵਸ ਠੰਡ ਹੋ ਜਾਂਦੀ। ਠੰਡ ਹੋ ਗਈ। ਅਸੀਂ ਬੈਠੇ ਸੀਗੇ ਮੂੰਹ ਬੰਦੂਕ ਵਰਗਾ ਕਰਕੇ 16 ਦਰੀ ਦੇ ਵਿੱਚ। ਆ 10 ਮਿੰਟ ਪਹਿਲਾਂ ਵੀ ਇਦਾਂ ਗੁੰਮਾ ਲੱਗਾ ਸੀ, ਹਬਸ ਬਣਿਆ ਸੀ। ਤੇ ਹੁਣ ਅੱਲਾ ਨੇ ਚਾਹਿਆ ਨਾ ਯਾ ਬੱਦਲ ਆਏ ਆ ਤੇ ਅਸੀਂ ਕਿਹਾ ਵੀ ਉੱਠ ਕੇ ਅਸੀਂ ਵੀ ਕੁਝ ਕਰ ਲਈਏ। ਬੱਦਲ ਵੇਖ ਕੇ ਦੇਖੋ ਵਸਦੇ ਆ ਕਿ ਨਹੀਂ। ਤੁਸੀਂ ਕਹੋਗੇ ਯਾਰ ਵੀ ਤੁਸੀਂ ਮੀਂਹ ਮੰਗੀ ਜਾਂਦੇ ਆ, ਗੱਲ ਪਤਾ ਕੀ ਆ? ਸਿਆਣੇ ਕਹਿੰਦੇ ਵੀ ਕਿਸੇ ਨੂੰ ਮਾਂ ਮਾਫਕ ਤੇ ਕਿਸੇ ਨੂੰ ਬਾਦੀ ਹੈ। ਇਹ ਉਹ ਬੇਨਿਆਜ਼ ਆ ਕਿਸੇ ਪਾਸੇ, ਤਾਂ ਕਿਸੇ ਦੀ ਕਰੰਡ ਹੋਵੇ ਤੇ ਕਿਸੇ ਦੀ ਜਲ ਥਲ ਕਰੇ, ਉਹ ਬੇਨਿਆਜ਼। ਸਾਡੇ ਵਾਲੇ ਪਾਸੇ ਮੀਂਹ ਪਿਆ ਨਹੀਂ ਹਜੇ ਤੱਕ। ਮੀਂਹ ਜਿਹੜਾ ਨਾ ਪੂਰਾ ਪਿਆ ਨਹੀਂ ਤੇ ਹਜੇ ਅਸੀਂ ਸੋਕੇ ਤੇ ਹੀ ਆ। ਕੋਈ ਵਿਚਾਰੇ ਡੋਬੇ 'ਚ ਵੀ ਦੱਸਦੇ ਆ, ਪਰ ਅਸੀਂ ਇੱਕ ਵਾਰੀ ਸੋਕੇ ਤੇ ਆ ਤੇ ਅੱਲਾ ਰਹਿਮਤ ਦੀ ਕਰ ਦੇ, ਅਸੀਂ ਤਾਂ ਮੀਂਹ ਮੰਗਦੇ ਆ। ਤੇ ਯਾ ਬੱਦਲ ਹੋਏ, ਅਸੀਂ ਸੋਚਿਆ ਵੀ ਜਿੱਦਾਂ ਤੁਹਾਨੂੰ ਅੱਗੇ ਦੱਸਿਆ ਨਾ ਵੀ ਅਸਮਾਨਾਂ ਦਾ ਹੁਸਨ ਬੱਦਲ ਆ, ਵੀ ਘੋੜਾ ਹੋਵੇ ਘੋੜੀ ਹੋਵੇ, ਇਹਦਾ ਹੁਸਨ ਇਹਦੀਆਂ ਯਾਦਾਂ ਹੁੰਦੀਆਂ। ਯਾਦਾਂ ਸਾਦੇ ਆ ਧੌਣ ਦੇ ਵਾਲ ਜਾਂ ਪੂਛਲ ਲੰਬੀ ਹੋਵੇ। ਤੇ ਉਹ ਫਿਰ ਅਸੀਂ ਜਿੱਦਾਂ ਸੁਣਿਆ ਸ਼ਿਕਾਰੀਆਂ ਤੋਂ ਇਸ ਟਾਈਮ ਲੱਗ ਗਿਆ ਜੀ ਸਾਡੇ। ਅਸੀਂ ਕੋਈ ਦੂਏ ਦਿਨ ਤੀਏ ਦਿਨ ਚੌਥੇ ਦਿਨ ਨਾ ਲੱਸੀ ਦੇ ਵਿੱਚ ਆ ਪਾ ਦਿਓ ਜੀ ਤੇਲ। ਕਿੰਨਾ ਕੁ ਪਾਣਾ? ਕਿੰਨਾ ਕੁ ਪਾਣਾ?
ਤੇਲ ਪਾ ਦਿਓ ਜੀ ਸਾਰਾ ਉੱਤੇ। ਸਾਰਾ ਹੀ ਬਣ ਹਾਂਜੀ ਲੱਗ ਜੂਗਾ ਇਹਨੂੰ ਚੰਗੀ ਤਰ੍ਹਾਂ ਗੱਚ ਹੋ ਜਾਣਗੇ। ਆਹ ਲੱਸੀ ਦੇ ਵਿੱਚ ਅਸੀਂ ਤੇਲ ਪਾ ਲਿਆ, ਇਦਾਂ ਰਲਾ ਕੇ ਨਾ ਜੀ ਤੇ ਅਸੀਂ ਆਹ ਲਾ ਦਿੰਨੇ, ਇਦਾਂ ਰਲਾ ਕੇ ਨਾ ਆ ਲਾਓ ਜਾਦਾਂ ਨੂੰ। ਚਾਚਾ ਬੂਟਾ ਹਾਂਜੀ ਇਹ ਕੰਮ ਤੇਰੇ ਪਸੰਦ ਆਇਆ? ਬੜਾ ਪਸੰਦ ਆਇਆ ਜੀ ਕੰਮ ਇਹ। ਹਾਂ ਹਾਂ ਉਹ ਸਿਆਣੇ ਕਹਿੰਦੇ ਵੀ ਕਿਸੇ ਦੌਰ 'ਚ ਨਾ ਹਾਂਜੀ ਮਾਈਆਂ ਬੰਦੇ ਇਹ ਲੱਸੀ ਨਾਲ ਹੀ ਨਹਾਉਂਦੇ ਸੀਗੇ। ਹਾਂ ਸਿਰ ਨੂੰ ਨਾ ਲੱਸੀ ਲਾਣੀ ਤੇ ਲੱਸੀ ਨਾਲ ਨਹਾ ਲੈਣਾ। ਤੇ ਹੁਣ ਸ਼ੈਂਪੂ ਤੇ ਸਾਬਣ ਤੇ ਹਰ ਸ਼ੈ ਆ ਗਈ। ਹੁਣ ਤਾਂ ਕੱਪੜੇ ਨੂੰ ਨਹੀਂ ਸਾਬਣ ਕੋਈ ਲਾਉਂਦਾ ਬਾਈ, ਕੱਪੜਿਆਂ ਲਈ ਵੀ ਖਰੇ ਕੀ ਆ ਗਿਆ। ਇਦਾਂ ਭਰ ਭਰ ਕੇ ਵਿੱਚ ਇਹਦਾ ਕੱਲਾ ਕੱਪੜਿਆਂ ਤੇਲ ਨਹੀਂ ਆ। ਹੁੰਦੀ ਸੀ ਲਾਣੀ, ਉਹਨੂੰ ਸਾਦੇ ਸੀ ਖਾਰ। ਕੱਪੜੇ ਧੋਂਦੇ ਸੀ ਖਾਰ ਨਾਲ ਮਾਈਆਂ ਨੇ ਧੋਣੇ, ਤੇ ਨਹਾਣਾ ਜਿਹੜਾ ਉਹ ਲੱਸੀ ਨਾਲ। ਚਾਚਾ ਫੜ ਕੋ ਤੇ ਹੁਣ ਤਾਂ ਨਵੀਆਂ ਨਵੀਆਂ ਚੀਜ਼ਾਂ, ਨਵੇਂ ਨਵੇਂ ਕੰਮ ਆ ਭਾਈ ਹਰ ਸ਼ੈ। ਹੁਣ ਤਾਂ ਸਾਡੀ ਸਮਝ ਤੋਂ ਤਾਂ ਗੱਲ ਵੈਸੇ ਹੀ ਬਾਹਰ ਆ। ਆ ਦੇਖ ਕੇ ਨਾ ਅੱਗੇ ਕੱਲਾ ਤੇਲ ਲੱਗ ਰਿਹਾ ਸੀ, ਇਦਾਂ ਹਿਲਾ ਹਾਂਜੀ, ਕੇ ਨਾ, ਹਾਂਜੀ। ਹਿਲਾ ਕੇ ਇਦਾਂ ਲੱਸੀ ਇਹ ਇਦਾਂ ਵੀ ਜੜਾਂ ਦੇ ਵਿੱਚ ਲੱਗੇ ਲੱਸੀ ਵੀ ਤੇਲ ਵੀ ਇਦਾਂ ਹਿਲਾ ਕੇ ਇਹ ਆ ਲੱਗ ਕੇ ਨਾ ਤਲਿਆਰਾ ਇੱਥੋਂ ਵਾਲ ਵੀ ਭੁਰ ਗਏ। ਚੰਗੀ ਤਰ੍ਹਾਂ ਮੜੋ ਨਾ ਸਵਾਰ ਕੇ ਥੱਲੇ ਤਾਈਂ ਰਲਾ ਲਓ ਪਹਿਲਾਂ ਤੇਲ ਤੇ ਲੱਸੀ ਨਹੀਂ ਰਲਾਓ। ਉਹ ਰਲਣਾ ਤਾਂ ਇਦਾਂ ਦਾ ਹੀ ਆ ਇਹ। ਬਾਗ ਨਹੀਂ ਚਲੋ ਫੇਰ ਵੀ ਇਹਨੂੰ ਹੱਥਾਂ ਮਾਰ ਲਓ। ਅੱਛਾ ਚਾਚਾ ਬੂਟਾ ਗੱਲ ਕਰਦਾ ਸੀ। ਮੈਂ ਉਹ ਗੱਲ ਸੁਣਾਈ ਆ, ਮੈਂ ਕਿਹਾ ਵੀ ਅੱਗੇ ਦੌਰ ਹੀ ਲੱਸੀ ਦਾ ਸੀ ਜੀ। ਲੱਸੀ ਨਾਲ ਹੀ ਤੇਲ ਵਿੱਚ ਪਾਲਣਾ, ਮਾਈਆਂ ਨੇ ਬੰਦਿਆਂ ਨੇ ਨਿਆਣਿਆਂ ਨੇ ਲੱਸੀ ਨਾਲ ਨਵਾਉਣਾ। ਤੇ ਕੱਪੜਿਆਂ ਵਾਸਤੇ ਹੁੰਦੀ ਸੀ ਖਾਰ, ਉਹ ਬੂਟੀ ਜੀ ਹੁੰਦੀ ਸੀਗੀ, ਉਹ ਪੱਟ ਕੇ ਲਿਆਣੀ, ਸੁਕਾਣੀ, ਸੁਕਾ ਕੇ ਤੇ ਉਹ ਜਨਾਬ ਸਾੜ ਕੇ ਸਵਾਹ ਜੀ ਬਣਾ ਲੈਣੀ। ਇੱਧਰ ਦੀ ਆ ਵੀ। ਉਹਦੀ ਪੋਟਲੀ ਜੀ ਬੰਨ ਲੈਣੀ, ਪੋਟਲੀ ਬੰਨ ਕੇ ਤੇ ਉਹ ਵਿੱਚ ਕੱਪੜਿਆਂ ਦੇ ਪਾ ਦੇਣੀ ਤੇ ਖਾਰ ਚੜਾ ਦੇਣੀ। ਚਲੋ ਜੀ ਇਹ ਕੀ ਆ, ਅੱਗ ਬਲ ਰਹੀ ਆ, ਪੀਪੇ 'ਚ ਕੱਪੜੇ ਪਾਏ, ਇਹ ਖਾਰ ਚੜੀ ਆ ਜੀ। ਹਾਂ ਉਹ ਕੱਪੜੇ ਧੋਣੇ ਉਹਦੇ ਨਾਲ ਤੇ ਨਹਾਣਾ ਲੱਸੀ ਨਾਲ। ਤੇ ਹੁਣ ਬਾਬਾ ਜੀ ਉਹ ਹਰ ਸ਼ੈ ਹੀ ਮੁੱਕ ਗਈ ਆ। ਹੁਣ ਨਾ ਲੱਸੀ ਰਹੀ ਆ, ਨਾ ਲੱਸੀ ਵਾਲੇ ਕੰਮ ਰਹੇ, ਤੇ ਨਾ ਉਹ ਕੰਮ ਅਗਲੇ ਉਹ ਕੱਪੜੇ ਧੋਣ ਵਾਲੀ ਆ, ਉਹ ਸਮਝਾ ਖਾਰ ਹੀ ਰਹਿ ਗਈ। ਖਾਰ ਹੀ ਰਹਿ ਗਈ। ਹਾਂ ਹੁਣ ਤਾਂ ਨਵੀਆਂ ਨਵੀਆਂ ਚੀਜ਼ਾਂ ਜੀ ਤੇ ਨਵੇਂ ਨਵੇਂ ਕੰਮ ਆ। ਪਤਾ ਨਹੀਂ ਕੀ ਕੀ ਨਿਕਲਿਆ ਆ ਕੱਪੜੇ ਧੋਣ ਨੂੰ। ਹਾਂ ਆ ਦੇਖੋ ਜੀ ਇਦਾਂ ਨਾ ਹੁਣ ਹਾਂਜੀ। ਵਾਲ ਨਰਮ ਹੋ ਗਏ। ਹਾਂਜੀ ਹੈ ਤੇ ਆ ਲੱਸੀ ਨਾ ਹੋਰ ਝਟਕ ਨੂੰ ਅਸੀਂ ਇਹਨੂੰ ਨਵਾ ਵੀ ਦਵਾਂਗੇ ਤੇ ਹਾਂ, ਹਾਂ, ਚਲੋ, ਤੇਰੇ ਨਵਾ ਜਿਆਦਾ ਦਿਓ। ਚਾਚਾ ਜਿਆਦਾ ਹੋ ਜਾਣਗੀਆਂ ਲੰਮੀਆਂ। ਹਾਂਜੀ ਹਾਂਜੀ ਜਿਆਦਾ ਉਹ ਸੋਹਣੀਆਂ ਵਧਣਗੀਆਂ ਲੱਗਣਗੀਆਂ। ਇਨਸ਼ਾਅੱਲਾ। ਇਦਾਂ ਹੀ ਨਾ ਪੂਛਲ ਦੀ ਜੜ ਤੋਂ ਸ਼ੁਰੂ ਹੋ। ਹਾਂ ਪੂਛਲ ਨੂੰ ਵੀ ਧੋਵੋ, ਇਦਾਂ ਹੀ ਚੰਗੀ ਮਾਲਿਸ਼ ਕਰੋ, ਚੰਗੀ ਮਾਲਿਸ਼ ਕਰੋ, ਸਵਾਰ ਕੇ ਸਾਰੇ ਜਿਹੜੇ ਨਾ ਵਾਲ ਹਾਂਜੀ ਐਨ ਭਿੱਜ ਜਾਣ ਸਿਰੇ ਤਾਈਂ ਇਹਦੇ ਨਾਲ। ਇਹ ਜੀ ਅੱਲਾ ਖੈਰ ਸੁਖ ਰੱਖੇ ਜੁਗਨੀ ਹੋ ਗਈ ਆ ਬਈ 15 ਮਹੀਨੇ ਤੇ 20 ਦਿਨ ਦੀ। ਹਾਂਜੀ ਹਾਂ ਰੱਬ ਖੈਰ ਸੁਖ ਰੱਖੇ। ਹਾਂਜੀ ਤੇ ਸਮਝੋ ਹੁਣ ਸਾਲ ਕੁ ਤਾਈਂ ਪੂਰੀ ਜਵਾਨ, 2.5 ਸਾਲਾਂ ਦੀ ਜਵਾਨ ਗਿਣਦੇ ਆ। ਫਿਰ ਅਸੀਂ ਇਹਦੀ ਲਾਦੂ ਕੱਢਾਂਗੇ, ਸਵਾਰੀ ਵੀ ਕਰਾਂਗੇ ਤੇ ਰੱਬ ਖੈਰ ਸੁਖ ਰੱਖੇ ਤੇ ਰੱਬ ਵਧਾਵੇ ਇਹਨੂੰ। ਹਜੇ ਤੱਕ ਤਾਂ ਕਾਮਯਾਬ ਜਾਰੀ। ਜਿਹੜੇ ਕੋਈ ਪੁਰਾਣੇ ਸ਼ਿਕਾਰੀ ਆਏ ਨਾ ਇੱਥੇ ਦੇਖਣ ਵਾਸਤੇ, ਹਾਂਜੀ ਹਾਂਜੀ ਤੇ ਉਹ ਆ ਕੇ ਦੇਖ ਕੇ ਦੱਸਿਆ, ਉਹਨਾਂ ਨੇ ਕਿਹਾ ਵੀ ਸਿਹਤ ਠੀਕ ਆ, ਵੀ ਆ ਉਮਰ ਦੇ ਹਿਸਾਬ ਨਾਲ ਕੱਦ ਠੀਕ ਆ, ਸਿਹਤ ਠੀਕ ਆ, ਵੱਧ ਰਹੀ ਆ। ਖੁਰਾਕ ਤੁਸੀਂ ਚੰਗੀ ਪਾਈ ਆ। ਮੇਰਾ ਮਕਸਦ ਵੱਧ ਸਾਂਭ ਕਰੀ ਆ ਜੀ। ਹਾਂਜੀ ਹਾਂਜੀ ਉਹ ਠੀਕ ਆ ਉਹਦੇ ਹਿਸਾਬ ਨਾਲ। ਤੇ ਜਿਹੜਾ ਅਸੀਂ ਇਹ ਖੁਰਲੀ ਨੀਵੀਂ ਬਣਾਈ ਆ, ਤੁਸੀਂ ਹੁਣ ਮੰਨਣਾ ਨਹੀਂ ਹੈਗਾ ਵੀ ਬੜਾ ਫਾਇਦਾ ਹੋਇਆ। ਇਦਾਂ ਮਾਲੂਮ ਹੁੰਦਾ ਵੀ ਘੋੜੀ ਦੀ ਨਾ ਗਿੱਠ ਗਰਦਨ ਲੰਬੀ ਹੋ ਗਈ, ਬੜਾ ਪਿਛਾੜੀ ਇਹਦੀ ਉੱਚੀ ਹੋ ਗਈ ਸੀ। ਆ ਮਣਕਾ ਇੱਧਰ ਨੂੰ ਆਇਓ ਜੀ, ਆਹ ਥਾਂ ਨਾ ਜੀ ਉੱਚੀ ਹੋ ਗਈ ਸੀ। ਤੇ ਉਹ ਤਾਇਆ ਮੇਰਾ ਆਇਆ ਇੱਕ ਦਿਨ ਤੇ ਮੇਰੇ ਨਾਲ ਲੜਿਆ, ਕਹਿੰਦਾ ਵੀ ਤੂੰ ਪਿਛਾੜੀ ਨਹੀਂ ਲਾਂਦਾ, ਵੀ ਆਹ ਥਾਂ ਉੱਚੀ ਕਿਉਂ ਹੋਈ ਆ। ਤੇ ਹੁਣ ਪਿਛਾੜੀ ਥੋੜੀ ਜਿਹੀ ਲਾਈ ਦੀ ਆ ਕੱਸ ਕੇ, ਹੁਣ ਤਾਂ ਆਪ ਢਿੱਲੀ ਕੀਤੀ ਆ। ਕਿਉਂ ਦਿਹਾੜੀ ਦੇ ਵਿੱਚ ਨਾ ਘੰਟਾ 2 ਕੱਸ ਕੇ ਪਿਛਾੜੀ ਲਾਈ ਦੀ ਆ। ਆਹ ਥਾਂ ਨੀਵੀਂ ਹੋ ਗਈ ਕਿਉਂ ਇੱਥੇ ਡੁੰਗ ਪੈ ਜਾਂਦਾ, ਉਹ ਸੋਹਣਾ ਨਹੀਂ ਲੱਗਦਾ। ਹੁਣ ਪਿਛਾੜੀ ਲਾਈ ਦੀ ਆ ਨਾ, ਤੇ ਇਹ ਹੁਣ ਅੱਗੇ ਨਾਲੋਂ ਤਾਂ 2 ਉਂਗਲ ਨੀਵੀਂ ਹੋਈ ਹੈ। ਤੇ ਹੋਰ 4 ਦਿਨ ਪਿਛਾੜੀ ਲੱਗੀ ਤੇ ਅੱਲਾ ਖੈਰ ਸੁਖ ਰੱਖੇ ਤੇ ਸਹੀ ਹੋ ਜਾਣਾ। ਤੇ ਵਾਲ ਜਿਨ੍ਹਾਂ ਬੰਦਿਆਂ ਨੇ ਵੀ ਘੋੜੇ ਘੋੜੀਆਂ ਰੱਖਿਆ ਨਾ, ਤੇ ਲੱਸੀ ਦੇ ਨਾਲ ਜ਼ਰੂਰ ਇੱਕ ਵਾਰੀ ਤੋਂ ਬਾਬਾ ਸ਼ੌਂਕੀ ਬੈਠਾ ਪੁਰਾਣਾ ਬੰਦਾ, ਬਾਬਾ ਬੂਟੇ ਆ ਜਾ। ਹਾਂਜੀ ਇੱਥੇ ਹੋ ਕੇ ਖਾਂਦੇ ਨੇ ਫਿਰ ਨੀਵੀਂ ਹੋ ਜਾਂਦੀ ਹੈ। ਹਾਂ ਇਦਾਂ ਖਾਂਦੀ ਆ ਨਾ, ਆ ਗਰਦਨ ਲੰਬੀ ਹੁੰਦੀ, ਇਹਦੇ ਗਰਦਨ ਦੇ ਪੱਠੇ ਮਜ਼ਬੂਤ ਹੋ ਜਾਂਦੇ, ਇਹਦਾ ਮਣਕਾ ਇਹਦਾ ਸਹੀ ਹੋ ਜਾਂਦਾ। ਹੁਣ ਵੇਖੇ ਨਾ ਖਿੱਚ ਕੇ ਖੜੀ ਤੇ ਇੱਕੋ ਜੀ ਨਹੀਂ ਹੋ ਗਈ। ਹਾਂ ਹੁਣ ਸੁਣ। ਹਾਂ ਅੱਗੋਂ ਪਿੱਛੋਂ ਐਨ ਬਰਾਬਰ ਆ ਹੁਣ। अस्सलाम वालेकुम जी। ਵਾਲੇਕੁਮ ਸਲਾਮ ਜੀ। ਬਾਬਾ ਜੀ ਕੀ ਹਾਲ ਚਾਲ ਆ? ਅੱਲਾ ਦੀ ਖੈਰ ਆ ਜੀ, ਸ਼ੁਕਰ ਆ ਰੱਬ ਦਾ। ਆ ਜਿਹੜਾ ਅਸੀਂ ਧੰਦਾ ਕਰਕੇ ਆਏ ਆ ਹਾਂਜੀ ਦਰੁਸਤ ਆ? ਇਹ ਬਹੁਤ ਦਰੁਸਤ ਆ ਜੀ। ਹਾਂਜੀ ਪਰ ਤੁਸੀਂ ਇੱਕ ਕੰਮ ਦੱਸੋ ਜੀ, ਵੀ ਸਾਨੂੰ ਤਾਂ ਹੁਣ ਪੀਣੀ ਨਹੀਂ ਲੱਭਦੀ ਲੱਸੀ। ਤੁਸੀਂ ਹਾਂ। ਘੋੜੀ ਨੂੰ ਲਾਈ ਆ, ਅਸੀਂ ਵੀ ਲਾਉਂਦੇ ਹੁੰਦੇ ਸੀ, ਸਿਰਾਂ 'ਚ ਪਾ ਕੇ ਲਾਉਂਦੇ ਹੁੰਦੇ ਸੀ। ਹਾਂ ਲੱਸੀ ਤਾਂ ਬੜੀ ਅੱਛੀ ਚੀਜ਼ ਆ ਤੇ ਬਹੁਤ ਬਿਹਤਰੀਨ ਚੀਜ਼ ਆ ਇਹ। ਹਾਂ ਘੋੜੀ ਨੂੰ ਲਾ ਕੇ ਆਏ, ਤੁਸੀਂ ਬੜਾ ਚੰਗਾ ਕਰਕੇ ਆਏ ਆ ਜੀ।
ਅਸੀਂ ਤਾਂ ਆਪ ਸਿਰਾਂ ਦੇ ਵਿੱਚ ਪਾਉਂਦੇ ਹੁੰਦੇ ਸੀ, ਨਹਾਉਂਦੇ ਹੁੰਦੇ ਸੀ, ਬਹੁਤ ਜਨਾਬ ਸਿਰ ਨੇ ਹੌਲਾ ਹੋ ਜਾਣਾ। ਹਾਂ ਤੇ ਕਈ ਬੰਦੇ ਐਸੇ ਦੇਖੇ ਵੀ ਜਿਨ੍ਹਾਂ ਨੇ ਮਤਲਬ ਧਾਰਾਂ ਵੀ ਦੁੱਧ ਦੀਆਂ ਮਾਰਨੀਆਂ ਸਿਰ ਦੇ ਵਿੱਚ ਨੇ ਨਹਾਉਣਾ। ਬਹੁਤ ਅੱਛੀ ਚੀਜ਼ ਹੈ ਇਹ। ਨਾ ਫਿਰ ਉਹ ਮੁਸ਼ਕ ਨਹੀਂ ਆਉਂਦੀ ਸੀ ਨਹੀਂ ਸਾਰੀ ਜੀ ਦਿਹਾੜੀ? ਕੋਈ ਨਹੀਂ, ਜਦੋਂ ਨਹਾ ਲਿਆ ਕੋਈ ਮੁਸ਼ਕ ਨਹੀਂ ਆਉਂਦੀ ਸੀ, ਤੇਲ ਸ਼ੇਲ ਲਾ ਲਿਆ ਨਾ ਜੀ, ਬਹੁਤ ਕੁਛ ਨਹੀਂ ਹੁੰਦਾ ਤਾਂ, ਬਹੁਤ ਆਲਾ ਹੁੰਦਾ ਸੀ। ਬਾਬਾ ਜੀ ਨੇ ਜਿਹੜੀ ਗੱਲ ਕੀਤੀ ਆ ਵੀ ਸਾਨੂੰ ਪੀਣ ਨੂੰ ਨਹੀਂ ਲੱਭਦੀ ਹਾਂਜੀ ਤੇ ਵੀ ਤੁਸੀਂ ਕਟਿਆਂ ਨੂੰ ਪਿਆਨੇ ਆ, ਬੱਕਰੀਆਂ ਨੂੰ ਪਿਆਨੇ ਆ, ਘੋੜੀ ਨੂੰ ਪਿਆਨੇ ਆ, ਇਹ ਗੱਲ ਨਾ ਹੈ ਬੜੀ ਸੌਖੀ ਜੀ ਆ। ਅਸੀਂ ਸਿਰਫ ਨਾ ਗਲਤ ਰਾਹੀਂ ਪੈ ਗਏ ਆ। ਕਿੱਦਾਂ ਬਈ ਬੰਦੇ ਦੁੱਧ ਵੇਚਦੇ ਆ। ਵੇਚਣ ਲੱਗਾ, ਹਾਂਜੀ ਹਾਂਜੀ ਹਾਂਜੀ। ਮੈਂ ਤੁਹਾਨੂੰ ਇੱਕ ਸਲਾਹ ਦਿੰਨਾ ਜੀ, ਤੇ ਸਾਡਾ ਤਾਂ ਖੈਰ ਅਸੀਂ ਤਾਂ ਨਾ ਦੁੱਧ ਵੇਚੀਦਾ ਨਾ ਘਿਓ ਵੇਚੀਦਾ, ਕਿਉਂ ਸਾਡੇ ਉਹ ਹੈ ਵੀ ਪੂਰਾ ਸੂਰਾ, ਪਰ ਸ਼ੁਕਰ ਹੈ ਜਿੰਨਾ ਕਾ, ਪਰ ਉਹ ਸਾਡਾ ਡੇਰੇ ਦੇ ਉੱਤੇ ਵਰਤਿਆ ਜਾਂਦਾ। ਲੇਰੇਦਾਰੀ ਚੱਲੀ ਪਰ ਜਾਂਦੀ ਜਿਹੜੇ ਬੰਦੇ ਦੁੱਧ ਵੇਚਦੇ, ਮੈਂ ਉਹਨਾਂ ਨੂੰ ਇੱਕ ਸਲਾਹ ਦਊਂਗਾ, ਜੇ ਚੰਗੀ ਲੱਗੇ ਤਾਂ ਠੀਕ ਆ, ਨਹੀਂ ਤਾਂ ਤੁਹਾਡੀ ਮਰਜ਼ੀ। ਸਲਾਹ ਇਹ ਆ ਵੀ ਤੁਸੀਂ ਦੁੱਧ ਨਾ ਵੇਚੋ, ਦੁੱਧ ਨੂੰ ਜੋੜ ਕੇ ਜਮਾ ਕੇ ਨਾ ਰਿੜਕ ਕੇ ਤਾਂ ਘਿਓ ਵੇਚੋ। ਘਿਓ ਵੇਚ ਲਓ, ਹਾਂਜੀ ਘਿਓ ਜਿੰਨਾ ਦਿਲ ਉਹਦੇ ਫਾਇਦੇ ਇਹ ਹੈ, ਇੱਕ ਤਾਂ ਤੁਹਾਡੇ ਦੁੱਧ ਨਾਲੋਂ ਰੇਟ ਬਹੁਤਾ ਸਹੀ ਰੇਟ ਤੇ ਵਿਕਦਾ, ਘਿਓ ਮਹਿੰਗਾ ਵਿਕਦਾ, ਦੇਸੀ ਘਿਓ ਖਾਲਸ ਆਪ ਖਾਓ ਤਾਂ ਵੀ ਕਿਆ ਬਾਤ ਆ। ਤੇ ਦੂਜਾ ਲੱਸੀ ਨਹੀਂ ਤੁਹਾਡੇ ਮੁੱਕਣ ਲੱਗੀ, ਲੱਸੀ ਤੁਹਾਨੂੰ ਬਿਲਕੁਲ। ਉਹ ਆਮਦਨ ਆ ਉਹ। ਹਾਂਜੀ ਹਾਂ ਜੇ ਆਂਢੀ ਗਿਣੋ, ਗੁਆਂਢੀ ਵੀ ਆ ਕੇ ਲੈ ਲੈਂਦਾ ਜੀ। ਹਾਂ ਜੇ ਆਂਢੀ ਗੁਆਂਢੀ ਮਾੜਾ ਬੰਦਾ ਜੀ, ਉਹ ਫਲ ਨਹੀਂ ਖਾ ਸਕਦਾ, ਚਟਣੀ ਰਗੜੀ ਤੇ ਲੱਸੀ ਲੈ ਗਿਆ, ਲੱਸੀ ਲੈ ਗਿਆ, ਉਹਦੇ ਨਾਲ ਘੁੱਟ ਮੁੱਟ ਕੇ ਖਾ ਲੈਂਦਾ। ਖਾ ਲੈਂਦਾ। ਹਾਂਜੀ ਜਿੱਦਾਂ ਰੁੱਖ ਦੀ ਛਾਂ ਨਹੀਂ ਨਾ ਗਿਣਦੇ ਬੰਦੇ ਹਾਂਜੀ। ਵੀ ਉਹ ਫਲ ਆ ਵੀ, ਹਾਂ ਇਦਾਂ ਹੀ ਲੱਸੀ ਨੂੰ ਨਹੀਂ ਬੰਦੇ ਗਿਣਦੇ। ਲੱਸੀ ਦਾ ਰੰਗਾ ਫਲ ਕੋਈ ਨਹੀਂ, ਅਸਲ ਆਮਦਨ ਤਾਂ ਲੱਸੀ ਆ। ਲੱਸੀ। ਜਿੱਦਾਂ ਬਾਬੇ ਨੇ ਕਿਹਾ ਵੀ ਕੋਈ 4 ਭੈਣ ਭਰਾ ਵੀ ਲੈ ਕੇ ਜਾਣ, ਆਪ ਵੀ ਪੀਓ, ਆਏ ਗਏ ਨੂੰ ਵੀ ਪਿਆਓ, ਹਾਂਜੀ ਤੇ ਉਹ ਜਿਹੜਾ ਦੁੱਧ ਆ ਉਹ ਘਿਓ ਬਣਾ ਕੇ ਤੇ ਆਪਣਾ ਉਹ ਦੁੱਧ ਤੁਹਾਡਾ 120 ਨੂੰ ਵਿਕਣਾ ਤੇ ਘਿਓ 4000 ਨੂੰ ਵਿਕ ਰਿਹਾ, ਖਬਰੇ 4 ਤੋਂ ਵੀ ਕਿਤੇ ਉੱਤੇ ਹੋਵੇ। ਤੇ ਜੇ ਦੇ ਘਰੇ ਵਰਤ ਲਓ, ਇਹਦੇ ਰੰਗੀ ਗੱਲ ਕੋਈ ਨਹੀਂ, ਨਿਰੀ ਸਿਹਤ ਆ। ਸਾਡੀ 2 ਮਹੀਨੇ ਹਾਂਡੀ ਪੱਕੇ, 4 ਮਹੀਨੇ ਪੱਕੇ। ਅਸੀਂ ਜਿਹੜਾ ਘਰ ਦਾ ਘਿਓ ਆ ਉਹ ਘਰੇ ਹੀ ਵਰਤਦੇ ਆ। ਮੁੱਲ ਵੀ ਤਾਂ ਲੈਣਾ, ਉਹੀ ਤੁਸੀਂ ਘਰ ਵਰਤ ਲਓ, ਫਰਕ ਇੰਨਾ ਕਾ। ਸਾਨੂੰ ਅਸੀਂ ਇੱਕ ਗੱਲ ਦੱਸਦੇ ਆ ਜੀ, ਹਾਂਜੀ ਦਰਿਆ ਦੇ ਵਿੱਚ ਰੁੜਿਆ ਜਾਂਦਾ ਸੀ ਬਰੂ ਬਰੂ। ਅੱਛਾ ਜੀ, ਉਹ ਰੋਂਦਾ ਜਾਂਦਾ ਸੀ ਅੱਛਾ ਵੀ ਮੈਨੂੰ ਜ਼ਿਮੀਦਾਰ ਨੇ ਪੱਟ ਕੇ ਸੁੱਟਿਆ, ਮੇਰੀਆਂ ਜੜ੍ਹਾਂ ਪੱਟ ਕੇ ਸੁੱਟਤੀ। ਅੱਛਾ ਜੇ ਫਿਰ ਉਹ ਕਹਾਂ ਜਾਂਦਾ ਸੀ ਰੁੜਦਾ, ਤੇ ਅੱਗੇ ਇੱਕ ਦਰਖਤ ਆ ਗਿਆ, ਦਰਖਤ ਦੇ ਉੱਤੇ ਆਲਣਾ ਸੀ, ਚੀਲ ਦਾ ਕਹਿ ਲਓ, ਕਾਂ ਦਾ ਕਹਿ ਲਓ, ਅੱਛਾ ਉਹਦੇ ਵਿੱਚ ਸੁੱਕਾ ਕਰੋੜ ਵਰਗਾ ਘਾਹ ਪਿਆ ਤਾ। ਉਹ ਘਾਹ ਨੇ ਪੁੱਛਿਆ ਲੱਗਾ, ਕਹਿਣ ਯਾਰ ਤੂੰ ਪਾਣੀ ਦੇ ਵਿੱਚ ਜਾਂਦਾ ਰੁੜਿਆ ਤੇ ਤੂੰ ਰੋਂਦਾ ਕਿਹੜੀ ਗੱਲੋਂ? ਰੋਂਦਾ ਕਿਹੜੀ ਗੱਲ? ਹਾਂ ਰੋਂਦਾ ਕਿਹੜੀ ਗੱਲੋਂ? ਲੱਗਾ ਕਹਿਣ ਜੀ ਮੇਰੀਆਂ ਜੜ੍ਹਾਂ ਪੱਟ ਕੇ ਜ਼ਿਮੀਦਾਰ ਨੇ ਸੁੱਟਤੀਆਂ ਤੇ ਮੈਂ ਤਾਂ ਰੋਂਦਾ ਜਾਂਦਾ ਵੀ ਮੈਂ ਹਰਾ ਨਹੀਂ ਹੋ ਸਕਦਾ। ਹਾਂ ਉਹ ਲੱਗਾ ਕਿ ਉਹਨੂੰ ਬਦ ਬਖਤ ਹਾਂ ਤੂੰ ਪਾਣੀ ਦੇ ਵਿੱਚ ਰੋਂਦਾ ਜਾਂਦਾ। ਹਾਂ ਮੈਂ ਉਮੀਦ ਰੱਖ ਰਿਹਾ ਵੀ ਕਿਤੇ ਸੌਣ ਭਾਦੋਂ ਦੇ ਵਿੱਚ ਬਾਰਿਸ਼ਾਂ ਪੈਣਗੀਆਂ, ਹਨੇਰੀ ਆਊਗੀ, ਹਵਾ ਚੱਲੂਗੀ, ਵਾਹ ਵਾਹ, ਮੈਂ ਕਿਸੇ ਫਲਾਬੇ ਤੇ ਝੜ ਕੇ ਗਿਰੂੰਗਾ ਹਾਂ ਤੇ ਮੈਂ ਉੱਥੇ ਵੀ ਹਰਾ ਹੋ ਜਾਣਾ। ਹਾਂ ਤੂੰ ਪਾਣੀ ਦੇ ਵਿੱਚ ਰੋਂਦਾ ਜਾਂਦਾ, ਤੂੰ ਹਰਾ ਹੋਣ ਦੀ ਕੋਸ਼ਿਸ਼ ਕਰ। ਵਾਹ 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 ਉਹ ਵਾਹ, ਲੱਗਾ ਕਿ ਮੈਂ ਹਰਾ ਹੋ ਨਹੀਂ ਸਕਦਾ, ਬਰੂ ਹੋਰਾ ਹੋ ਨਹੀਂ ਸਕਦਾ। ਹੋ ਨਹੀਂ ਜਦੋਂ ਸਕਦਾ। ਇਹਦੀਆਂ ਜੜ੍ਹਾਂ ਪੱਟੀਆਂ ਜਾਣ ਨਾ ਜੀ, ਇਹ ਹਰਾ ਨਹੀਂ ਹੋ ਸਕਦਾ। ਅੱਛਾ ਜਿਹੜਾ ਦੂਬੜਾ ਘਾਹ, ਹਾਂ ਹਾਂ, ਇਹ ਉਮੀਦ ਰੱਖਦਾ ਭਾਵੇਂ ਇਹਨੂੰ ਅੱਗ ਲਾ ਕੇ ਵੀ ਫੂਕੋ, ਇਹਨੂੰ ਪਾਣੀ ਦੇ ਨੇੜੇ ਫਿਰ ਲਓ, ਇਹ ਹਰਾ ਹੋ ਸਕਦਾ। ਹਰਾ ਹੋ ਜਾਂਦਾ। ਸੱਚੀਆਂ ਗੱਲਾਂ, ਸੱਚੀਆਂ ਗੱਲਾਂ ਝੂਠੀਆਂ। ਵਾਹ ਵਾਹ ਵਾਹ, ਅਸੀਂ ਵੀ ਆਪਣੀ ਜੜ੍ਹਾਂ ਪੱਟੀਆਂ ਪਗਾਈਆਂ ਨਾ। ਹਾਂ ਹਾਂਜੀ ਉਹੀ ਗੱਲ ਹੈ ਇਹ ਲੱਸੀ ਦੀ। ਲੱਸੀ ਮਾਸ਼ਾਅੱਲਾ ਹੁਣ ਤੁਸੀਂ ਮਰੀ ਹੈ ਨਾ ਜੀ, ਘੋੜੀ ਨੂੰ ਸਿਹਤ ਉਹ ਖੁਸ਼ ਮੁਲਾਇਮ, ਉਹਦੇ ਬਾਲ ਹੋ ਗਏ। ਹਾਂ ਤੁਸੀਂ ਵੀ ਕਿਸੇ ਟਾਈਮ ਦੇਖੋ ਨਾ ਆ ਕੇ, ਸਾਡੇ ਵੀ ਇਸੇ ਤਰ੍ਹਾਂ ਬਾਲ ਮੁਲਾਇਮ ਹੋਣਗੇ। ਲੱਸੀ ਬਹੁਤ ਅੱਛੀ ਚੀਜ਼ ਹੈ। ਨਹੀਂ ਅਸੀਂ ਦੇਖਿਆ ਜੀ, ਅਸੀਂ ਆਪ ਭਾਵੇਂ ਨਹਾਏ ਨਹੀਂ ਨਹਾਏ ਹੈ, ਅਸੀਂ ਲੋਕਾਂ ਨੂੰ ਨਹਾਉਂਦੇ ਅਸੀਂ ਦੇਖਿਆ। ਨਹਾਏ ਹਾਂ ਜੀ। ਤੁਸੀਂ ਤਾਂ ਨਹਾਏ ਆ ਹਾਂ ਜੀ, ਜੀ, ਅਸੀਂ ਵੀ ਦੇਖਿਆ, ਬੜੀ ਚੰਗੀ ਸ਼ੈ। ਨਹਾਏ। ਬਾਬੇ ਨੇ ਗੱਲ ਬੜੀ ਸੋਹਣੀ ਲਿਆ ਕੇ ਢੋਈ ਆ ਵੀ ਅਸੀਂ ਨਾ, ਸਾਡੇ ਕੋਲ ਮਾਲ ਡੰਗਰ ਵੀ ਆ ਤੇ ਫਿਰ ਅਸੀਂ ਰੋ ਰਹੇ ਆ। ਜਿਵੇਂ ਬਰੂ ਰੋਂਦਾ ਨਾ ਪਾਣੀ ਦੇ ਵਿੱਚ ਤਰਿਆ ਜਾਂਦਾ, ਤੇ ਘਾਹ ਨੇ ਉਹਨੂੰ ਸਹੀ ਕਿਹਾ ਵੀ ਪਾਣੀ ਦੇ ਵਿੱਚ ਆ ਤੇ ਫਿਰ ਰੋਂਦਾ ਜਾਂਦਾ। ਡੰਗਰ ਹੋਣ ਤੇ ਲੱਸੀ ਨੂੰ ਤਰਸ ਜੀਏ, ਦੇਸੀ ਘਿਓ ਨੂੰ ਤਰਸ ਜੀਏ, ਹਾਂਜੀ ਤਾਂ ਫਿਰ ਅਸੀਂ ਝੂਠੇ ਆ ਅਸੀਂ। ਹਾਂ ਹਾਂਜੀ ਹਾਂਜੀ ਬੰਦੇ ਕੋਲ ਡੰਗਰ ਹੋ, ਇੱਕ ਲਿਆਰੀ ਵੀ ਹੋਵੇ ਤਾਂ ਉਹਦੇ ਘਰੋਂ ਲੱਸੀ ਨਹੀਂ ਮੁੱਕਦੀ, ਨਹੀਂ ਘਿਓ ਨਹੀਂ ਮੁੱਕਦਾ। ਮੁੱਕਦੀ। ਪਰ ਅਸੀਂ ਤਾਂ ਚੋਨੇ ਬਾਅਦ ਚ ਆ, ਤੇ ਉਹ ਭਾਂਡਾ ਪਹਿਲਾਂ ਪਿਆ ਹੁੰਦਾ ਮੁੱਲ ਵਾਲਾ, ਪਹਿਲਾਂ ਆਇਆ ਪਹਿਲਾਂ ਆਇਆ ਹੁੰਦਾ। ਅੱਛਾ ਜੀ, ਇੱਕ ਸਵਾਲ ਦਾ ਜਵਾਬ ਦਿਓ ਜੀ। ਹਾਂਜੀ ਪਹਿਲਾਂ ਤੁਸੀਂ ਦੇਣਾ, ਜੇ ਤੁਹਾਨੂੰ ਨਾ ਆਇਆ ਫਿਰ ਚਾਚਾ ਬੂਟਾ ਦਿਓ ਜੀ। ਚਲੋ ਤੁਸੀਂ ਉਹ ਗੱਲ ਅੱਗੇ ਕੀਤੀ ਨਾ, ਮੇਰੇ ਚੇਤੇ ਆ ਗਿਆ। ਦਰਿਆ ਦੇ ਵਿੱਚ ਨਾ ਇਦਾਂ ਸੋਟਾ ਗੱਡਿਆ ਹੈ, ਹਾਂਜੀ ਉਹਦੇ ਤੇ ਕਬੂਤਰ ਬੈਠਿਆ, ਹਾਂਜੀ ਤੇ ਪਾਣੀ ਜੇ ਚੱਲ ਰਿਹਾ, ਭਰਿਆ ਹੈ ਦਰਿਆ। ਕਬੂਤਰ ਨੇ ਆਂਡਾ ਦਿਆ, ਉਹ ਆਂਡਾ ਟੁੱਟ ਜੂ ਕਿ ਬਚ ਜੂ ਜੀ? ਆਂਡਾ ਜੀ ਉਹ ਕਬੂਤਰ ਨੇ ਉਹਦੇ ਤੇ ਦੇ ਦਿੱਤਾ ਨਾ, ਹਾਂ ਉਹ ਜਿਵੇਂ ਪਾਣੀ 'ਚ ਗਿਰਨਾ ਨਾ, ਹਾਂ। ਉਹ ਨਹੀਂ ਟੁੱਟ ਸਕਦਾ, ਬਚੂਗਾ। ਤੇ ਜੇ ਉੱਤੇ ਉਹ ਲੱਕੜ ਦੇ ਲੱਗ ਗਿਆ ਤਾਂ ਉਹਨੇ ਫੁੱਟ ਜਾਣਾ ਜੀ। ਅਗਰ ਉਹ ਡੰਡੇ ਤੇ ਲੱਗ ਗਿਆ ਤਾਂ ਉਹਨੇ ਫੁੱਟ ਫੁੱਟ ਜਾਣਾ, ਜਾਣਾ। ਤੇ ਜੇ ਪਾਣੀ 'ਚ ਗਿਰ ਗਿਆ ਤਾਂ ਉਹਨੇ ਬਚ ਜਾਣਾ ਜੀ। ਵਾਹ ਵਾਹ, ਹਾਂਜੀ ਤੁਸੀਂ ਦੱਸੋ ਜੀ। ਹਾਂਜੀ ਹੁਣ ਤੁਸੀਂ ਦੱਸੋ ਜੀ। ਲਓ ਜੀ।
ਉਹ ਮੇਰਾ ਚੰਨ ਉਹ ਨਾ ਲੱਕੜ ਤੇ ਲੱਗਣਾ ਨਾ ਪਾਣੀ 'ਚ ਡਿੱਗਣਾ। ਚਲੋ ਉਹ ਕਬੂਤਰ ਆਂਡਾ ਹੀ ਨਹੀਂ ਦਿੰਦਾ, ਕਬੂਤਰ ਆਂਡਾ ਦਊ ਤੇ ਡਿੱਗੂ। ਹਾਂ ਇਹ ਵੀ ਠੀਕ ਹੈ ਗੱਲ। ਠੀਕ ਹੈ ਚਾਚੇ ਬੂਟੇ ਨੂੰ ਨਾ ਪਤਾ ਸੀਗਾ ਪਤਾ ਸੀਗਾ। ਪਤਾ ਇਹ ਤਾਂ ਉਹ ਗੱਲ ਹੋਈ ਨਾ ਸੁਰਿਆ ਸਾਹਿਬ ਹਾਂ ਕਿ ਬੰਦਾ ਨਾ ਮੁਰਗੀਆਂ ਰੱਖੀਆਂ ਹੋਈਆਂ ਸੀ, ਠੀਕ ਆ, ਉਹ ਨਾ ਅੰਡੇ ਨਾ ਦਿਆ ਕਰਨ। ਇੱਕ ਦਿਨ ਉਹ ਗਿਆ ਬੜੀ ਕਾਵੜ ਦੇ ਵਿੱਚ, ਉਹਨੇ ਕਿਹਾ ਸਾਰੀਆਂ ਗੱਲ ਸੁਣ ਲਓ, ਜਿਹਨੇ ਕੱਲ ਨੂੰ 2-2 ਅੰਡੇ ਨਾ ਦੇ ਤੇ ਮੈਂ ਛੁਰੀ ਫੇਰ ਦੇਣੀ ਆ। ਹਾਂ ਉਹ ਭਾਈ ਅਗਲੇ ਦਿਨ ਗਿਆ, ਕਈਆਂ ਮੁਰਗੀਆਂ ਨੇ 2-2 ਦੇ ਤੇ ਇੱਕ ਦੇ ਹੇਠਾਂ ਇੱਕ ਪਿਆ ਅੰਡਾ। ਹਾਂ ਉਹਨੇ ਕਿਹਾ ਤੈਨੂੰ ਮੇਰੀ ਧਮਕੀ ਨਹੀਂ ਸਮਝ ਆਈ ਸੀ ਜਦੋਂ ਮੈਂ ਕਿਹਾ ਸੀ ਵੀ 2-2 ਦੇਣੇ ਆ ਤੇ 2-2 ਦੇਣੇ ਆ। ਉਹਨੇ ਕਿਹਾ ਜੀ ਮੈਂ ਤਾਂ ਇੱਕ ਦਿਆ ਬੜਾ ਔਖਾ, ਮੈਂ ਤਾਂ ਮੁਰਗਾ ਜੀ ਤੁਹਾਡੇ ਡਰ ਦੀ ਵਜ੍ਹਾ ਤੋਂ ਦਿਆ ਉਹ ਵੀ। ਉਹ ਵੀ ਤੁਹਾਡੇ ਡਰ ਤੋਂ ਦਿਆ ਜੀ। ਮੈਂ ਛੁਰੀ ਦਾ ਛੁਰੀ ਦਾ ਫਿਰ ਵੇ। ਹਾਂ ਛੁਰੀ ਤੋਂ ਡਰਦੇ ਆ। ਅੱਛਾ ਮੈਂ ਕਿਹਾ ਸੀ ਵੀ ਕਬੂਤਰ ਬੈਠਾ ਹਾਂਜੀ ਹਾਂਜੀ ਆਂਡਾ ਕਬੂਤਰੀ ਦਿੰਦੀ ਹੈ ਜੀ। ਹਾਂ ਕਬੂਤਰ ਹਾਂ ਕਬੂਤਰ ਮੈਂ ਥੋੜਾ ਗਿਆ ਜੀ। ਹਾਂ ਮੈਂ ਭੁੱਲ ਗਿਆ ਭੁੱਲ ਗਿਆ ਹਾਂਜੀ। ਹਾਂ, ਹਰਾਤਾ ਨਾ ਜੀ ਤੁਹਾਨੂੰ। ਹਾਂਜੀ ਹਰਾਤ ਹੈ ਵਾਹ ਬਿਲਕੁਲ ਜੀ ਵਾਹ ਜੀ ਨਾਲੇ ਬੂਟਾ ਜਾਣੀ ਜਾਣੇ ਚੌਰੀ ਬੂਟਾ ਆਖਰ ਫਿਰ ਉਹਨੂੰ ਲਪਕਦਿਆ ਹੋਇਆ ਚੌਧਰ ਦਾ ਹਾਂਜੀ। ਤੇ ਫਿਰ ਸਾਨੂੰ ਹਰਨਾ ਵੀ ਚਾਹੀਦਾ। ਨਹੀਂ ਸਾਨੂੰ ਹਰਨਾ ਵੀ ਚਾਹੀਦਾ। ਚਾਚਾ ਬੂਟਾ ਸਿਆਣਾ ਬੰਦਾ ਜੀ। ਸਿਆਣਾ ਦੇਖੋ ਜੀ ਆਹੀ 10 ਮਿੰਟ ਪਹਿਲਾਂ ਨਾ ਆ ਸਾਡੀਆਂ ਬੂਥੀਆਂ ਦੇਖਣ ਵਾਲੀਆਂ ਸੀਗੀਆਂ। ਹਾਂਜੀ ਹਾਂਜੀ ਆ 10 ਮਿੰਟ ਪਹਿਲਾਂ ਜਦੋਂ ਧੁੱਪ ਚੰਗੀ ਸੀ ਤੇ ਹਬਸ ਜਿਹਾ ਬਣਿਆ ਸੀਗਾ ਜਾਂ ਬੱਦਲ ਆਏ ਆ ਤੇ ਆ ਗੱਲਾਂ ਵੀ ਆਣ ਲੱਗੀਆਂ ਜਲ ਥਲ। ਉਹ ਨਿਆਣੇ ਵੀ ਬਾਹਰ ਆ ਗਏ। ਹਾਂ ਨਿਆਣੇ ਬਾਹਰ ਆ ਗਿਆ, ਹਵਾ ਚੱਲ ਪਈ ਨਾ। ਸਿਆਣੇ ਕਹਿੰਦੇ ਜਦੋਂ ਹਵਾ ਚੱਲਦੀ ਹੈ ਨਾ ਕੀ ਬਾਤ ਹੈ ਤੇ ਜੀ। ਚੂਹੇ ਦੀ ਰੋਡ 'ਚ ਰੋਡ 'ਚ ਲੱਗਦੀ। ਲੱਗਦੀ ਹੈ ਜੀ ਲੱਗਦੀ। ਹਾਂ ਤੇ ਆ ਵੀ ਦੇਖ ਲਾ ਅੱਗੇ ਅੰਦਰੋਂ ਨਹੀਂ ਨਿਕਲ ਰਿਹਾ ਸੀਗਾ ਤੇ ਹੁਣ ਇਹ ਵੀ ਬਾਹਰ ਆ ਕੇ ਬਾਹਰ ਖੇਡ ਆ ਰਿਹਾ। ਗਿਆ, ਬਾਹਰ ਏਦਾਂ ਹੱਥ ਲਾ ਦੇ ਸਲਾਮ ਅਲੈਕਮ ਕਰ ਪੁੱਤ। ਲੈ ਉਹ ਤਾਂ ਅੱਗੋਂ ਮੁੱਕੇ ਆ ਬੂਟੇ ਨੇ ਮੈਨੂੰ ਮਾਰਿਆ ਇਹਦੇ ਨਾਲ ਤਾਂ ਮੁੱਕ ਬੂਟੇ ਨੂੰ ਤਾਂ ਫਿਰਦਾ ਸੁਰਿਆ ਸਾਹਿਬ ਅੱਛਾ ਗੱਡੀ ਫਿਰਦਾ। ਚਿੱਬੜ ਲੱਭ ਰਿਹਾ ਪੱਠਿਆਂ 'ਚੋਂ ਚਿੱਬੜ ਲੱਭ ਰਿਹਾ। ਪੱਠਿਆਂ 'ਚ ਚਿੱਬੜ ਰੋਜ਼ ਆਉਂਦੇ ਆ, ਇਹ ਰੋਜ਼ ਚੁਗਦੇ ਆ ਵਿੱਚੋਂ। ਤੇ ਇੱਥੇ ਜੀ ਬਟਨ ਦੱਬੋ ਤੇ ਹੱਥ ਧੋ ਕੇ ਤੇ ਫਿਰ ਗੱਲ ਕਰ। ਆ ਜਿਹੜਾ ਇਸ ਟਾਈਮ ਸਿਖਰ ਦੁਪਹਿਰ 'ਚ ਤੁਸੀਂ ਇਹ ਹਨੇਰਾ ਦੇਖ ਰਹੇ ਆ ਨਾ, ਇਹ ਹਨੇਰਾ ਬੜਾ ਚੰਗਾ ਲੱਗਦਾ ਜਦੋਂ ਦਿਨੇ ਬਣ ਜੇ ਬੱਦਲਾਂ ਦਾ ਹਨੇਰਾ। ਆ ਦੇਖੋ ਨਾ ਉੱਤੋਂ ਬੱਦਲ ਆ ਤੇ ਉਹ ਇੰਜ ਬਣਿਆ ਜਿਵੇਂ ਸਾਜਰੇ ਦਾ ਟਾਈਮ ਹੁੰਦਾ, ਆ ਸੋਜਲਾ ਚ ਹੁੰਦਾ ਜਾਂ ਸ਼ਾਮਾਂ ਹੁੰਦੀਆਂ। ਹੈ ਟਾਈਮ ਦੁਪਹਿਰ ਦਾ, ਤੁਹਾਨੂੰ ਲੱਗ ਨਹੀਂ ਰਿਹਾ ਹੋਣਾ ਵੀ ਇਹ ਦੁਪਹਿਰ ਦਾ ਟਾਈਮ, ਪਰ ਚੰਗਾ ਲੱਗ ਰਿਹਾ। ਚੰਗਾ ਲੱਗ ਹਾਂ ਇੱਕ ਵਾਰੀ ਜੀ ਠੰਡਾ ਜਿਹਾ ਹੋ ਗਿਆ। ਅੱਛਾ ਅਸੀਂ ਅੱਜ ਇੱਥੇ ਫਿਰ ਤੁਰ ਕੇ ਤੁਹਾਨੂੰ ਦਿਖਾਉਂਦੇ ਰਹਿਣਾ ਵੀ ਆਹ ਜਿਹੜਾ ਅਸੀਂ ਥਾਂ ਬਣਾਈ ਸੀ ਨਾ ਜੀ, ਇਹ ਬਣਾਈ ਅਸੀਂ ਆਪ ਦਾ ਸੰਦ ਰੱਖਣ ਨੂੰ। ਤਾਂ ਇੱਕ ਵਾਰੀ ਤੁਹਾਨੂੰ ਦਿਖਾਉਂਦੇ। ਮੈਂ ਤੁਹਾਨੂੰ ਅਗਲੇ ਦਿਨ ਗੱਲ ਕੀਤੀ ਸੀ, ਮੈਂ ਕਿਹਾ ਸੀਗਾ ਵੀ ਯਾਰ ਮੈਂ ਲੂਸਣ ਲੈ ਕੇ ਆਇਆ ਤੇ ਉਹ ਲੂਸਣ ਮੈਂ ਕੁੰਜਿਆ ਕਿੱਦਾਂ, ਉਹ ਤੁਹਾਨੂੰ ਦਿਖਾਉਂਦੇ ਆ ਵੀ ਇਹ ਥਾਂ ਤਾਂ ਬਣਾਈ ਆ ਨਾ ਵੀ ਇੱਥੇ ਆਪਣਾ ਆ ਦਿਖਾ ਦਿਓ ਆ ਕੇ ਅੰਦਰ ਵੀ ਅਸੀਂ ਆਪਣੇ ਸੰਦ ਕੁੰਜੇ ਹੋਏ ਆ। ਵੀ ਆ ਟਰੈਕਟਰ ਖਲੋਤਾ ਨਾ, ਆ ਟਰੈਕਟਰ ਖਲੋਤਾ, ਆ ਸਾਈਕਲ ਖਲੋਤਾ, ਸਾਈਕਲ ਆ ਟਰੈਕਟਰ ਆ ਸਾਡਾ ਤਾਂਗਾ ਖਲੋਤਾ, ਇਹਨੂੰ ਯੱਕਾ ਵੀ ਸਾਦੇ। ਯੱਕਾ ਹਾਂ ਇਹ ਯੱਕਾ ਉਹ ਜੇ ਯੱਕਾ ਸਿਆਣੇ ਕਹਿੰਦੇ ਆ ਨਾ ਵੀ ਯੱਕਾ ਦੇਖ ਕੇ ਪੈਰ ਭਾਰੇ ਹੋ ਜਾਂਦੇ। ਹਾਂਜੀ ਉਹ ਆ ਯੱਕਾ ਵੀ ਬੰਦਾ ਤੁਰਿਆ ਜਾਂਦਾ ਹੋਵੇ ਨਾ ਤੇ ਤਾਂਗਾ ਰਲ ਜਵੇ, ਫਿਰ ਤੁਰਨ ਨੂੰ ਦਿਲ ਹੀ ਨਹੀਂ ਕਰਦਾ, ਫਿਰ ਕਹਿੰਦਾ ਯਾਰ ਬੰਦਾ 2 ਰੁਪਏ ਦੇ ਕੇ ਉੱਤੇ ਬਹਿ ਜਵੇ ਤੇ ਫਿਰ ਸਫ਼ਰ ਕਰ ਲਵੇ। ਉਹ ਜਿੱਦਾਂ ਸਿਆਣੇ ਕਹਿੰਦੇ ਵੀ ਲੱਦਾ ਵੇਖ ਕੇ ਪੈਰ ਭਾਰਾ ਹੋ ਜਾਂਦਾ। ਹਾਂਜੀ ਇਸੇ ਨੂੰ ਲੱਦਾ ਕਹਿੰਦੇ ਸੀ ਜੀ ਉਦੋਂ। ਇਹ ਲੱਦਾ ਹੀ ਆ ਜੀ ਤਾਂਗਾ ਜਿਹੜਾ। ਲੱਦਾ ਇਹ ਲੱਦਾ ਜੀ, ਤੇ ਇਸ ਲੱਦੇ ਨੂੰ ਵੇਖ ਕੇ ਸਿਆਣੇ ਕਹਿੰਦੇ ਸੀ ਪੈਰ ਭਾਰਾ ਹੋ ਜਾਂਦਾ। ਭਾਰਾ ਹੋ ਜਾਂਦਾ। ਹਾਂਜੀ ਹਾਂਜੀ ਕੀ ਬਾਤ ਹੈ ਜੀ। ਉਹ ਪਹਿਲੇ ਪਾਸੇ ਅਸੀਂ ਮੰਜੇ ਰੱਖੇ ਹੋਏ ਆ ਮੀਂਹ ਕਣੀ ਤੋਂ ਮੰਜੇ ਕੁੰਜ ਲਈਦੇ ਆ। ਰਸ਼ਕਾ ਵੀ ਸਬਜੀ ਸੁਬਜੀ ਉੱਥੇ ਪਚਾਈ ਦੀ ਮੰਡੀ ਦੇ ਵਿੱਚ, ਆਪ ਦੀ ਪਿੰਡ ਵਾਲੀ ਮੰਡੀ ਤੇ ਇਦਾਂ। ਅੱਛਾ ਜਦੋਂ ਇੱਥੇ ਫਿਰ ਹਾਰਸ਼ਾ ਰੱਖ ਦਈਦੀ ਨਾ ਫਿਰ ਥਾਂ ਨਹੀਂ ਬਚਦੀ ਸੀ। ਹਾਂ ਇਹਦੀ ਗਾਰਡਰਾਂ ਦੇ ਨਾਲ ਇਦਾਂ ਲਾ ਕੇ ਨਾ ਕੀ ਬਾਤ ਆ ਜੀ, ਵਾਹ। ਆ ਪੈਪ ਲੋਹੇ ਦੇ ਲਾ ਕੇ ਇਦਾਂ ਥਾਂ ਬਣਾਈ ਆ। ਤੇ ਇਹਦੇ 2 ਫਾਇਦੇ ਆ ਜੀ। ਇੱਕ ਤਾਂ ਹੇਠੋਂ ਥਾਂ ਜਿਹੜੀ ਆ ਉਹ ਥਾਂ ਖਲ ਇੱਥੋਂ ਵਿਹਲੀ ਆ, ਸਾਰੀ ਥਾਂ ਵਿਹਲੀ ਹੋ ਗਈ ਤੋੜ ਲਾ ਕੇ ਜਿੱਦਾਂ ਮਰਜੀ ਨੰਗੋ ਟੱਪੋ। ਤੇ ਉਤੋਂ ਦੂਆ ਇਹ ਵੀ ਇਹਨੂੰ ਹੇਠੋਂ ਹਵਾ ਲੱਗਦੀ ਆ। ਜਦੋਂ ਸਾਨੂੰ ਦੱਸਿਆ ਨਾ ਫੈਸਲ ਜ਼ੁਬੈਰ ਕੰਬੋਜ ਸਾਹਿਬ ਨੇ, ਉਹ ਕਹਿੰਦੇ ਜਦੋਂ ਤੁਸੀਂ ਹੇਠ ਰੱਖਣਾ ਨਾ, ਹੇਠ ਮੋਮੀ ਲਿਫਾਫਾ ਪਾਣਾ, ਇਹਨੂੰ ਸੇਲ ਨਾ ਚੜੇ ਹੇਠੋਂ। ਅੱਛਾ ਹੇਠੋਂ ਗਿੱਲ ਨਾ ਫੜੇ, ਜੇ ਇਹਨੂੰ ਗਿੱਲ ਲੱਗ ਜੇ ਨਾ ਤੇ ਸੇਲ ਫੜ ਜੇ, ਇਹ ਖਰਾਬ ਹੋ ਜਾਂਦਾ, ਬੋ ਮਾਰ ਜਾਂਦਾ। ਖਾਣ ਫੇ ਬੱਕਰੀਆਂ ਖਾਂਦੀਆਂ ਨਹੀਂ, ਘੋੜੀ ਖਾਂਦੀ ਨਹੀਂ, ਸੁੱਕਾ ਸਲਾਬਿਆ ਜਾਂਦਾ, ਸੁੱਕਾ ਲੂਸਣ ਆਏ। ਤੇ ਅਸੀਂ ਕਿਹਾ ਵੀ ਚਲੋ ਫਿਰ ਇਹਦਾ ਕੋ ਆਪਦੇ ਦਿਮਾਗ ਨਾਲ ਨੇ ਅਸੀਂ ਜੀ ਮਿਸਤਰੀ ਨੂੰ ਸੱਦਿਆ, ਬੜਾ ਕਾਰੀਗਰ ਮੁੰਡਾ ਸੀ, ਉਹਨੇ ਇਦਾਂ ਗਾਰਡਰ ਦੇ ਨਾਲ ਕਰਕੇ ਨਾ ਟੋਚ ਲਾ ਕੇ ਤੇ ਇਦਾਂ ਉੱਤੇ ਟੰਗਿਆ ਹੋਇਆ ਹੈ, ਇਧਰੋਂ ਲਾਤਾ ਕੰਧ ਦੇ ਨਾਲ ਕਾਬਲੇ ਕਾਸਤੇ ਤੇ ਇਦਾਂ ਥਾਂ ਬਣਾਤੀ। ਤੇ ਇਹ ਅਸੀਂ ਲਿਆ ਕੇ ਇਦਾਂ ਇਕੱਠੇ ਕਰਕੇ ਰੱਖ ਲਿਆ। 50 ਮਾਣਾ 10 ਬੱਕਰੀ ਮਾਣਾ ਜੀ ਫੁੱਟ ਦੱਸੋ ਕਿੰਨੇ ਆ ਇਹ 30 ਫੁੱਟ ਥਾਂ 32 ਫੁੱਟ ਤੇ ਇੰਜ ਕੋਈ 4-5 ਹੋਣੀਆਂ। ਇਦਾਂ 4 ਫੁੱਟ ਹੈ ਜੀ। ਹਾਂ ਇਦਾਂ 30 ਲੰਬਾਈ ਆ ਤੇ 4 ਫੁੱਟ ਚੜਾਈ ਆ। ਹਾਂਜੀ। ਤੇ ਮੇਰਾ ਖਿਆਲ ਹੈ ਕਿ ਇਹ 50 ਮਣ ਤਾਂ ਹੋਣਾ 50 ਮਾਣਾ ਜੀ, 50 ਮਾਣਾ 6 ਮਹੀਨੇ ਲੰਘ ਜਾਣੇ ਜੀ। ਲੈ ਲਓ ਜੀ 50 ਮਣ ਕੋਠੇ 'ਚ ਮਸਾਂ ਆਣਾ ਸੀ। ਹਾਂਜੀ
ਜੇ ਅੰਦਰ ਰੱਖਦੇ ਨਾ ਇਹਨੂੰ ਸਾਂਭ ਕੇ ਤੇ ਇਹ ਕੋਠੇ 'ਚ ਮਸਾ ਆਣਾ ਸੀ। ਮੈਂ ਚਾਚਾ ਜਿਹੜੀ ਗੱਲ ਕੀਤੀ ਸੀ ਨਾ ਜਦੋਂ ਬੱਕਰੀਆਂ ਰੱਖੀਆਂ ਸੀ ਬੜਾ ਤੁਰਿਆ ਫਿਰਿਆ ਸੀ, ਮੈਂ ਗੱਲ ਇੱਕੋ ਲੱਭੀ ਸੀ, ਮੈਂ ਕਿਹਾ ਵੀ ਨਾ ਪੱਠੇ ਗੱਡਣੇ ਨਾ ਵੱਢਣੇ ਨਾ ਕੁਤਰਨੇ ਨਾ ਪਾਣੇ ਚੱਕ ਫਿਰ ਬੱਕਰੀਆਂ ਪਾਲਣੀਆਂ, ਕਿਉਂ ਜਦੋਂ ਇਸ ਰੌਲੇ ਨੂੰ ਬੰਦਾ ਪੈ ਜੇ ਨਾ ਫੇ ਔਖਾ ਫਿਰ ਮੀਂਹ ਕਣ ਅੱਗੇ ਸਿਆਲਾ, ਹੁਣ ਸਿਆਲੇ 'ਚ ਪੱਠੇ ਗਿੱਲੇ ਬੱਕਰੀਆਂ ਨੇ ਖਾਣੇ, ਬੱਕਰੀਆਂ ਬਿਮਾਰ ਹੋ ਜਾਂਦੀਆਂ ਖਾਂਦੀਆਂ ਨਹੀਂ, ਤੇ ਸੁੱਕਾ ਸੌਦਾ ਜੀ ਲਿਆ ਕੇ ਰੱਖਿਆ। ਚਲੋ ਮੈਂ ਇੱਕ ਮਸਾਲਾ ਮੁੱਲ ਲਿਆ, ਤੁਹਾਡੇ ਕੋਲ ਆਪਣਾ ਲੂਸਣਾ ਤੁਸੀਂ ਸੁਕਾ ਲਓ, ਮੈਂ ਵੀ ਅਗਲੇ ਸਾਲ ਨੂੰ ਆਪਣਾ ਸੁਕਾਉਂਗਾ। ਤੇ ਐਦਾਂ ਕੁੰਜਿਆ ਗਿਆ, ਉਹ ਮੈਂ ਤੁਹਾਨੂੰ ਕਿਹਾ ਸੀ ਤੁਹਾਨੂੰ ਦਿਖਾਵਾਂਗੇ ਤੇ ਅੱਜ ਤੁਹਾਨੂੰ ਅਸੀਂ ਦਿਖਾਤਾ। ਵੈਸੇ ਥੋੜਾ ਸਾ ਆਪਣਾ ਲਾਣਾ ਚਾਹੀਦਾ ਕਿੱਲਾ ਇੱਕ, ਆਪਣਾ ਸੁਕਾਵਾਂਗੇ। ਹਾਂ ਐਦ ਕੀ ਨਾ ਸੁਕਾਵਾਂਗੇ। ਕਿੱਲਾ ਇੱਕ ਨਾ ਆਪਣਾ ਲਾਓ। ਸੁਕਾਵਾਂਗੇ। ਹਾਂ ਬਾਹਰ ਚੱਲੀਏ, ਹਨੇਰਾ ਬਹੁਤ ਹੈ ਜੀ ਇੱਥੇ। ਹਾਂਜੀ ਜੀ ਇੱਥੇ ਵੱਟ ਬਹੁਤ ਆ, ਅੱਛਾ ਜੀ। ਬਾਹਰ ਜਾ ਕੇ ਜਾਣ ਜੀ ਆ ਜਾਂਦੀ ਹੈ ਗਰਮੈਸ਼। ਬਾਹਰ ਠੰਡ ਹੋਈ ਅੱਜ। ਹਾਂ ਬਾਹਰ ਤਾਂ ਠੰਡ ਆ ਜੀ। ਹਾਂਜੀ ਉਹ ਵਾਟ ਥੋੜਾ ਜਿਹਾ ਬਣਿਆ ਇਹਦਾ ਬੱਦਲ ਦਾ ਬੱਦਲ ਦਾ ਜੀ। ਹਾਂਜੀ ਅੰਦਰ ਹਾਂ ਲੈ ਫੁਹਾਰ ਪੈ ਗਈ, ਕਿਆ ਵਾਲਾ ਜੀ। ਹਾਂ। ਹਾਂ ਕਣੀਆਂ ਲੱਗ ਗਈਆਂ ਪੈਣ ਜੀ, ਕੋਈ ਕਣੀ ਪੈ ਰਹੀ ਆ ਜੀ। ਅਬੂਰ ਜਿਹਾ ਗਿਰ ਰਿਹਾ। ਵਾਹ 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 ਉਹਦੇ ਵਾਹ ਰੰਗ ਆ ਨਾ। ਉਹਦੇ ਰੰਗ ਆ। ਸੁਭਾਨ ਅੱਲਾਹ। ਕਿਆ ਬਾਤ ਆ। ਆ ਘੋੜੀ ਅੰਦਰ ਕਰੋ ਬਈ। ਲੋ ਜੀ ਹਾਂਜੀ ਕੈਸਾ ਰੰਗ ਆ ਅੱਲਾ ਦਾ ਜੀ। ਤੇ ਉਹ ਯਾਰ ਵੱਛਾ ਨਹੀਂ ਦਿਖਾਇਆ ਤੂੰ ਮੁੜ ਕੇ। ਉਹ ਦੇਖੋ ਦੁੱਧ ਲਈ ਆ ਰਿਹਾ। ਦੁੱਧ ਵੱਛੇ ਲਈ। ਹਾਂ ਵਾਹ ਜੀ ਵਾਹ। ਅੱਛਾ ਹਾਂ ਆ ਜਾਓ ਚੱਲਦੇ ਆ ਉੱਥੇ। ਆਓ ਬਈ। ਆਨੂੰ ਜੁਗਣੀ ਨੂੰ ਕਰੋ ਅੰਦਰ, ਕਣੀਆਂ ਆ ਗਈ। ਆ ਜਿਹੜਾ ਦੁੱਧ ਵਾਲਾ ਫੀਡਰ ਆ ਜੀ, ਇਹ ਤਾਂ ਵੀ ਸਾਡੇ ਕੋਲ ਇੱਕ ਗਾਂ ਸੂਈ ਸੀਗੀ ਤੇ ਉਹ ਗਾਂ ਅੱਲਾ ਨੂੰ ਪਿਆਰੀ ਹੋ ਗਈ ਤੇ ਬਸ ਉਹਦੇ ਕੰਮ ਆ ਜੀ ਇਹ। ਤੇ ਉਹ ਬੱਚਾ ਅਜੇ ਨਿੱਕਾ, ਇਹਦਾ ਨਾਮ ਮੈਂ ਰੱਖਿਆ ਜੱਗਾ। ਵਾਹ ਹਾਂਜੀ ਆ ਜੁਗਨੂ ਆ ਜੀ। ਆ ਜੁਗਨੂ ਆ ਤੇ ਆ ਜੱਗਾ। ਹਾਂ ਆ ਜੁਗਨੂ ਬੈਠਾ ਹਾਂ। ਤੇ ਉਹ ਜੱਗਾ। ਵਾਹ, ਇਹਨੂੰ ਫਿਰ ਅਸੀਂ ਵਾਹ, ਦੁੱਧ ਨਾ ਇਦਾਂ, ਗਾਂ ਸਾਡੇ ਕੋਲ ਇੱਕ ਹੋਰ ਸੀਗੀ ਤਾਜੀ ਸੂਈ, ਤੇ ਉਹ ਦੁੱਧ ਇਦਾਂ ਚੋ ਲਈਦਾ ਤੇ ਇਦਾਂ ਪਿਆ ਦਈਦਾ। ਏ ਲੈ ਲਓ ਵੇ ਜੀ। ਜੱਗਾ ਤਾਂ ਵਾਹ। ਵਾਹ 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 ਜੱਗਾ ਲੱਗ ਗਿਆ ਵੇ ਇਸ ਗੱਲ ਤੇ। ਹਾਂ। ਦੇਖੋ ਗੱਲ ਫਰਾ ਕਰ। ਸਾਹਿਬ ਹਾਂਜੀ ਇਹ ਅੱਲਾਹ ਤਾਲਾ ਦੇ ਕੰਮ, ਹਾਂਜੀ ਅੱਲਾਹ ਪਾਕ ਨਾ ਮਾਂ ਤੋਂ ਬਗੈਰ ਹਾਂਜੀ ਤੇ ਜੱਗਾ ਦੁੱਧ ਚੁੰਗ ਰਿਹਾ ਪੀ ਰਿਹਾ। ਦੇਖੋ ਨਾ ਇਹ ਉਹਦੇ ਕੋਲ ਹੀ ਆ, ਉਹਦੇ ਕੋਲ ਉਹਦੇ ਕੋਲ ਦੀ ਆਪਣੀ ਖੇਡ ਆ, ਜੋ ਮਰਜ਼ੀ ਉਹ ਚਾਹੇ ਜੋ ਮਰਜ਼ੀ ਕਰੇ ਹੈ। ਦੇਖ ਕਿਵੇਂ ਚੁੰਗ ਰਿਹਾ ਉਹ, ਜਿਵੇਂ ਆਪਣੀ ਮਾਂ ਨੂੰ ਚੁੰਗਦਾ ਹੁੰਦਾ ਹਾਂਜੀ। ਬੱਚਾ ਹੋ ਕੇ ਨਾ। ਉਹ ਮੈਂ ਕਹਿੰਦਾ ਉਹਦੀ ਨਿੱਪਲ ਹੀ ਥਣ ਜਿੱਡੀ ਮਾਸ਼ਾਅੱਲਾ ਜੀ ਬਣਾਤੀ ਆ। ਮਾਸ਼ਾਅੱਲਾ। ਨਹੀਂ ਹੋਣਾ ਵੀ ਐਸਾ ਹੀ ਚਾਹੀਦਾ। ਉਹੀ ਨਾ ਨਿੱਪਲ ਹੀ ਥਣ ਜਿੱਡੀ ਆ। ਮਾਸ਼ਾਅੱਲਾ। ਕਿਆ ਬਾਤ ਆ ਜੀ। ਇਹ ਹੋ ਗਿਆ ਮਹੀਨੇ ਦਾ ਹੋ ਗਿਆ। ਅੱਛਾ ਅੱਛਾ ਬਾ ਫੇਰ ਅੱਲਾ ਖੈਰ ਅੱਲਾ ਕਰੇ, ਕਰੇ ਸੰਭਲ ਬਸ ਗਿਆ ਜੀ ਹੁਣ। ਪਲ ਗਿਆ ਹੁਣ, ਇਹਨੇ ਪੱਠੇ ਲੱਗ ਜਾਣੇ ਖਾਣ। ਹਾਂ। ਐਵੇਂ ਥੋੜਾ ਜਿਹਾ ਤੂੜੀ ਤਾੜੀ ਦੇ ਹੇਠਾਂ ਫਿੱਟ ਦਿਆ ਕਰੋ। ਮਹੀਨੇ ਦਾ ਤਾਂ ਨਹੀਂ ਹੋਇਆ। ਹਾਂ ਨਹੀਂ ਥੋੜੇ ਦਿਨਾਂ ਦਾ ਹੋਣਾ ਯਾਰ। 25-26 ਦਿਨਾਂ ਦਾ ਹੋਣਾ ਮੇਰੇ ਹਾਂ। ਖਿਆਲ 25-26 ਦਿਨ। ਹਾਂ ਹਾਂ ਆ ਇੰਨਾ ਕੁ ਹੋ ਗਿਆ। ਹਾਂ ਇੰਨਾ ਕੁ। 25-26 ਦਿਨਾਂ ਦਾ ਹੋਣਾ। ਮਾਸ਼ਾਅੱਲਾ ਬੜੇ ਖੁੱਲੇ ਹੱਡਾਂ ਪੈਰਾਂ ਦਾ, ਰੰਗ ਬੜਾ ਸੋਹਣਾ ਚੋਲਸਤਾਨੀ ਰੰਗ ਹੈ ਜੀ, ਤੇ ਮਾਂ ਵੀ ਚੋਲਸਤਾਨੀ ਸੀ। ਬੜਾ ਖੁੱਲੇ ਹੱਡਾਂ ਪੈਰਾਂ ਦਾ, ਬੜਾ ਸੋਹਣਾ ਬੈੜਾ ਜੀ। ਤੇ ਬਸ ਦੁਆ ਲਓ ਕਰੋ। ਜੀ ਦੁੱਧ ਮੁੱਕ ਗਿਆ ਜੀ। ਦੁੱਧ ਮੁੱਕ ਗਿਆ ਜੀ। ਲਓ ਜੀ ਵਾਹ 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 ਵਾਹ। ਇਹਨੂੰ ਇੰਨਾ ਕੁ ਤੇਲ ਕਿਆ ਦੇਈਦਾ ਬਾਤ ਜੀ ਰੋਜ਼, ਇੰਨਾ ਕੁ ਤੇਲ, ਤੇ ਉੱਤੋਂ ਦੁੱਧ ਪਿਆ ਦੇਈਦਾ, ਤੇ ਫਿਰ ਇੰਨਾ ਕੁ ਵੰਡ ਰੱਖ ਦੇਈਦਾ। ਪੱਠੇ ਹਜੇ ਨਹੀਂ ਅਸੀਂ ਪਾਉਂਦੇ ਇਹਨੂੰ। ਠੀਕ ਆ ਹਾਂ ਨਿੱਕਾ ਹਜੇ। ਠੀਕ ਆ। ਆ ਸੁਭਾਨ ਅੱਲਾ ਜੀ। ਕਿਆ ਬਾਤ। ਆ ਦੇਖੇ ਨਾ ਅੱਜ ਜੀ ਲੱਗ ਰਿਹਾ ਅੱਜ। ਹਾਂ ਹਾਂ ਅੱਜ ਜੀ ਲੱਗਦਾ ਬਾਹਰ ਨਾ ਹਾਂ। ਹਵਾ ਚੱਲਦੀ ਆ। ਹਵਾ ਚੱਲ ਰਹੀ ਹੈ। ਕਦੀ ਕਣੀਆਂ ਪੈਣ, ਅੱਗੇ ਕਣੀਆਂ ਪਈਆਂ। ਹਾਂ। ਹੁਣ ਇੱਕ ਮਿੰਟ ਮੂੰਹ ਚ ਤੇ ਫੇਰ ਹਟ ਹਾਸੇ ਗਏ। ਆ ਰਹੇ ਆ। ਕਿਆ ਬਾਤ ਹੈ ਜੀ। ਇੱਥੇ ਦਬ ਲਓ ਜੀ ਬਟਨ। ਹਾਂ ਮੌਸਮ ਚੰਗਾ ਸੀ, ਅਸੀਂ ਸੋਚਿਆ ਵੀ ਅੱਜ ਕਿਹਦਾ ਖਰਚਾ ਕਰਾਈਏ। ਤੁਹਾਨੂੰ ਪਤਾ ਫਿਰ ਜਦੋਂ ਬੱਦਲ ਹੋਣ ਫਿਰ ਭੁੱਖ ਬਹੁਤੀ ਲੱਗਦੀ ਆ। ਤੁਸੀਂ ਆ ਡੇਰਾ ਪਛਾਣ ਲਿਆ ਹੋਣਾ ਵੀ ਅਸੀਂ ਕਿੱਥੇ ਆਏ ਆ। ਅਸੀਂ ਆਪਦੇ ਤਾਏ ਦੇ ਡੇਰੇ ਤੇ ਆਏ ਆ। ਹੈ ਤਾਂ ਵਿੱਚੋਂ ਸਫ਼ਰ ਕਿੱਲੇ 2 ਦਾ ਹੀ, ਪਰ ਗੇੜਾ ਕਦੀ ਕਦੀ ਗੇੜਾ ਲੱਗਦਾ। ਕਦੀ ਕਦੀ ਤਾਇਆ ਮੇਰੇ ਅੱਬੇ ਕੋ ਜਾ ਕੇ ਦੂਏ ਤੀਏ ਦਿਨ ਚਾਹ ਪੀਂਦਾ। ਹੂੰ। ਅਸੀਂ ਸੋਚਿਆ ਵੀ ਅਸੀਂ ਅੱਜ ਜਾ ਕੇ ਉੱਥੇ ਚਾਹ ਪੀਨੇ। ਚਾਚੇ ਬੂਟੇ ਨੂੰ ਬਾਬੇ ਸ਼ੌਂਕੀ ਨੂੰ ਲਿਆ, ਤੇ ਹੁਣ ਜੇ ਤਾਇਆ ਲੱਭ। ਤੁਸੀਂ ਨਾ ਨਾਨਕੇ, ਹਾਂ ਉਹ ਨਾਨੂ ਜਾਂਦਾ ਸੀ ਨਾਨਕਿਆਂ ਦੇ। ਹੂੰ ਉਹ ਨਾ 8-8 9-9 ਦਿਨ ਰਹੇ ਆ। ਤੇ ਇੱਕ ਦਿਨ ਉਹਨਾਂ ਨੇ ਪੁੱਛਿਆ ਤੂੰ ਘਰ ਨਹੀਂ ਜਾਣਾ। ਉਹਨੇ ਕਿਹਾ ਜੀ ਮੈਂ ਨਾਨਕਿਆਂ ਦੇ ਆਇਆ, ਹੁਣ ਮੈਂ ਜਾਊਂਗਾ ਕੋਈ 4 ਦਿਨ ਰਹਿ ਕੇ। ਉਹਨਾਂ ਨੇ ਕਿਹਾ ਚੰਗਾ। ਉਹ 10-12 ਦਿਨ ਰਹਿ ਕੇ ਆਇਆ। ਉਹ ਨਾਨਕਿਆਂ ਨੇ ਸੋਚਿਆ ਯਾਰ ਹੁਣ ਉਹ ਘਰ ਚਲਾ ਗਿਆ, ਆਪਾਂ ਵੀ ਮਿਲ ਆਈਏ। ਉਹ 10-12 ਜਣੇ ਇਕੱਠੇ ਹੀ ਹੋ ਗਏ ਆ ਗਏ। ਉਹਨੇ ਕਿਹਾ ਨਾਨੂ 9 ਦਿਨ ਤੇ ਨਾਨਕੇ 9 ਜਣੇ, ਉਹ ਭਾਈ ਕੰਮ ਬਰਾਬਰ ਆ। ਬਰਾਬਰ ਆ। ਆਹੋ। ਜੇ ਹੁਣ ਤਾਇਆ ਲੱਭ ਵੀ ਜਾਵੇ ਤਾਂ। ਅਸਲਾਮ ਤਾਇਆ ਵਾਲੇਕੁਮ। ਲੱਭ ਜੂਗਾ। ਹੋਰ ਪਤਰੇਰ ਜੀ ਕੀ ਹਾਲ ਚਾਲ ਆ? ਠੀਕ ਠਾਕ। ਇੱਥੋਂ ਜੀ ਉਹ ਹਾਂਜੀ ਸਾਡਾ ਡੇਰਾ ਜੀ। ਨਾ ਦਿਸਦਾ ਹੋਣਾ। ਅੱਜ ਕੀ ਹਾਲ ਆ? ਆ ਜੀ ਤਾਏ ਦਾ ਡੇਰਾ। ਹੋਰ ਜੀ ਕੀ ਹਾਲ ਆ? ਤਾਇਆ ਕਿੱਥੇ ਆ? ਨਹੀਂ ਹੈ ਕਿੱਥੇ? ਹਾਂਜੀ ਜਨਾਬ ਕੀ ਹਾਲ ਆ? ਹੋਰ ਲੈ, ਸੁਣਾ ਠੀਕ ਆ? ਉਹ
ਉਹ ਚਾਚਾ ਦਾ ਤਾਇਆ ਮੇਰਾ ਅੱਜ ਰਾਂਝਾ ਬਣਿਆ, ਉਹ ਪਿੱਛੇ ਡੰਗਰ ਚਾਰ ਰਿਹਾ, ਉੱਥੇ ਚੱਲਦੇ ਆ ਅੱਜ। ਨਹੀਂ ਅਸੀਂ ਇਧਰੋਂ ਫੜ ਲੈਨੇ ਆ। ਮਾਸ਼ਾਅੱਲਾ ਜੀ ਬੜਾ ਸੋਹਣਾ ਮਾਲ ਆ। ਹਾਂ ਜੀ। ਫਿਰ ਤਾਇਆ ਆਂਦਾ ਨਾ ਤੇ ਫਿਰ ਦਿਖਾਣੇ ਆ ਤੁਹਾਨੂੰ ਮਾਲ ਡੰਗਰ। ਆ ਡੰਗਰਾਂ ਦੀ ਹਵੇਲੀ ਹੈ ਜੀ। ਵਾਹ ਬਈ ਵਾਹ, ਅੱਲਾ ਇਦਾਂ ਹੀ ਰੌਣਕ ਰੱਖੇ ਜੀ। ਮਾਸ਼ਾਅੱਲਾ। ਹਾਂ ਡੰਗਰਾਂ ਨਾਲ ਰੌਣਕ ਆ ਜੀ। ਹਾਂ ਜੀ, ਹਾਂ ਜੀ, ਕੀ ਬਾਤ ਹੈ। ਬੜਾ ਬੂਆ ਲਾਇਆ ਵੀ ਇਹਦਾ। ਬੂਆ ਵੀ ਕਸੂਤਾ ਜਿਹਾ ਬੰਦ ਕੀਤਾ ਆ। ਅੱਜ ਮੱਕੂ ਆਣੇ ਵਾਲੀ ਜੇਲ੍ਹ ਵੇਖੀ ਅੱਛਾ ਪੂਰਾ ਹੀ ਖੁੱਲ ਜਾਣਾ। ਪੂਰਾ ਹੀ ਆ ਬਾਰੀ ਵਿੱਚ ਉਹੀ ਰੱਖੀ ਸੈਂਟਰ ਜੇਲ੍ਹ। ਆਹੋ, ਇਹਨੂੰ ਇਧਰੋਂ ਤਾਲਾ ਲਾਇਆ ਬਾਰੀ ਨੂੰ, ਉਰਲੇ ਪਾਸਿਓਂ। ਆਹ ਦੇਖ। ਨਹੀਂ ਜੀ ਆ ਤਾਏ ਮੇਰੇ ਨੂੰ ਵੀ ਰੁੱਖਾਂ ਦਾ ਸ਼ੌਕ ਆ ਜੀ। ਹਾਂ। ਦੇਖ ਰਹੇ ਹੋ ਤੁਸੀਂ ਪਿੱਪਲ ਕਿੱਡਾ ਖਲੋਤਾ। ਕੀ ਬਾਤ ਹੈ ਜੀ। ਆ ਬਰਨਾ ਵੀ ਲੱਗਾ। ਹਾਂ, ਰੁੱਖ ਬੜੇ ਲੱਗੇ ਆ। ਵਾਹ ਬਈ ਵਾਹ। ਆ ਬਾਗ ਲੱਗਾ ਜੀ। ਤਾਇਆ ਲੈ ਵੀ ਭਾਵੇਂ ਤਾਇਆ ਗਿਆ ਤੇਰਾ ਕਿਧਰੇ। ਆ ਦੇਖੋ ਜੀ ਇਹ ਫਲ ਵੀ ਲੱਗਾ ਮਾਸ਼ਾਅੱਲਾ। ਨਹੀਂ, ਫਲ ਚੰਗਾ ਲੱਗਿਆ ਹੈ। ਹਾਂ ਫਲ ਲੱਗਾ, ਬੂਟੇ ਪਲ ਗਏ। ਇਹਨਾਂ ਬੂਟਿਆਂ ਦੀ ਉਮਰ 3 ਸਾਲ ਤੱਕ। ਮਿੱਠਾ ਨਹੀਂ ਕਿ ਕੀ ਆ ਇਹ? ਮਿੱਠਾ ਹੈ ਮਿੱਠਾ। ਮਿੱਠੇ ਆ। ਹਾਂਜੀ ਆਓ ਫਲ ਵੀ ਦਿਖਾਓ ਜੀ ਲੱਗਿਆ ਉੱਤੇ ਮਾਸ਼ਾਅੱਲਾ। ਲੈ ਇੰਨੇ ਕੁ ਬੂਟੇ ਕਿੰਨੀ ਕੁ ਥਾਂ ਹੋਣੀ ਚਾਚਾ ਬੂਟੇ? ਇਹ ਮੇਰੇ ਖਿਆਲ ਦੁਆੜਾ ਨਹੀਂ ਦੁਆੜਾ ਨਹੀਂ ਹੋਣਾ। ਨਹੀਂ, ਦੁਆੜਾ ਨਾ ਚਾਚਾ ਹਾਂ। ਥੋੜੀ ਥਾਂ। ਹੈ ਇਹ ਨਹੀਂ ਫਲ ਤਾਂ ਲੱਭ ਗਿਆ, ਤਾਇਆ ਨਹੀਂ ਲੱਭਾ। ਉਹ ਅੱਗੇ ਹੋਣਾ ਯਾਰ, ਤੁਸੀਂ ਇੱਥੇ ਗੇੜੇ ਕੱਢੀ ਜਾਂਦੇ ਹੋ। ਕਹਿੰਦੇ ਉਹ ਗਾਂ ਵਿਹੜਾ- ਹੋਣਾ ਵਿਹੜਾ ਅਗਲੇ ਸਿਰੇ ਚਰਾ ਤੇ। ਰਿਹਾ। ਅਗਲੇ ਸਿਰੇ ਤੇ ਹੋਣਾ। ਇਹ ਕਹਿੰਦੇ ਬਹਿੜਾ ਚਰਾ ਰਿਹਾ। ਆਹੋ ਵੀ ਅਗਲੇ ਸਿਰੇ ਤੇ ਹੋਣਾ। ਅੱਛਾ ਉਹ ਲੈ ਬਈ ਉਹ ਕੁਰਸੀ ਪਈ ਆ, ਕੁਰਸੀ ਤੇ ਬਹਿ ਕੇ ਬਹਿੜਾ ਚਰਾਂਦਾ ਤਾਇਆ। ਲੱਗਾ ਲੱਗਾ ਹੈ। ਹਾਂ, ਉਹ ਤਾਇਆ ਤਾਂ ਆ ਗਿਆ ਬਈ। ਤਾਇਆ ਤਾਂ ਆ ਗਿਆ ਤੇ ਤੂੰ ਦੇਖ ਵੀ ਬਾਗ 'ਚ ਕੁਰਸੀ ਤੇ ਬਹਿ ਕੇ। ਆ ਗਏ। ਹਾਂ ਉਹ ਭਾਈ ਕੁਰਸੀ ਪਈ ਆ। ਲੈ ਕੁਰਸੀ ਤੇ ਬਹਿ ਕੇ ਤੇ ਬਹਿੜਾ ਚਰਾਂਦਾ ਤਾ। ਨੇ ਬਾਗ ਮਾਸ਼ਾਅੱਲਾ ਪਲ ਗਿਆ ਜੀ। ਇਹ ਤਾਂ ਨਾ ਅੰਜਮ ਉਹੀ ਗੱਲ ਬੜੀ। ਹਾਂ ਉਹ ਮਰਾਸੀ ਨੇ ਰੱਖ ਲਿਆ ਮੁਰਗਾ ਹਾਂ ਤੇ ਉਹਨੇ ਇਹ ਤਾਏ ਕੋ ਜਾ ਕੇ ਸੁਣਾਣੀ। ਤਾਏ ਦੇ ਸਾਹਮਣੇ ਸੁਣਾਈ ਨਾ, ਫਿਰ ਮੰਨਾਂਗੇ ਤੈਨੂੰ। ਠੀਕ ਹੋ ਗਿਆ। ਆ ਜਾ ਐਨੂੰ ਚੱਲਦੇ ਆਂ ਜੀ। ਅੱਛਾ ਮੈਂ ਦਿਖਾਣ ਲੱਗਿਆ ਸੀ, ਅਸੀਂ ਮੁੜਦੇ ਆਂਦੇ ਦੇਖਿਆ ਵੀ ਆ ਪੀਪਲ ਦਾ ਨਾ ਕੰਧ ਦੇ ਵਿੱਚੋਂ ਨਿਕਲਿਆ ਤੇ ਦੇਖ ਜੜਾਂ ਕਿੱਥੇ ਤੱਕ ਇਹਦੀਆਂ ਜਾ ਰਹੀਆਂ ਹੇਠਾਂ ਨੰਗੀਆਂ। ਹਾਂ, ਦੂਰ ਤੋਂ ਹੀ ਆ ਗਈਆਂ ਇੱਧਰ। ਹਾਂ। ਹਾਂ ਪੀਪਲ ਇਦਾਂ ਹੀ ਹੁੰਦਾ ਵਾ। ਲੈ ਇਹਨਾਂ ਨੇ ਬੂਹੇ ਅੱਗੇ ਰੂੜੀ ਲਾਈ ਹੋਈ ਆ। ਇੱਥੋਂ ਆ ਬੂਹਾ ਖੋਲਦੇ ਆ ਹਾਂ ਜੀ। ਤੇ ਇਦਾਂ ਲਿਆ ਕੇ ਇੱਥੇ ਲਾ ਲੈਂਦੇ ਆ। ਇੱਥੋਂ ਫਿਰ ਟਰੈਕਟਰ ਦੇ ਨਾਲ ਅਗਾਂ ਖਲਾਰ ਖੇਤਾਂ ਦੇ ਲੈਂਦੇ ਵਿੱਚ। ਚੱਕ ਕੇ ਟਰਾਲੀਆਂ ਨਾਲ। ਨੇ ਕੰਮ ਬੜਾ ਸੋਹਣਾ ਕਰਿਆ ਹਾਂ, ਹੈ ਨਹੀਂ ਜੀ। ਨਹੀਂ, ਕੰਮ ਠੀਕ ਆ। ਹਾਂ। ਕੰਮ ਸਹੀ ਆ। ਫਿਰ ਬੂਟੇ ਹਾਂਜੀ। ਆ ਦੇਖੋ ਰੁੱਖ ਲਾਏ ਹੋਏ ਚਾਰੇ ਪਾਸੇ। ਹਾਂ। ਉਹ ਸ਼ਰੀਂ ਲੱਗਾ ਵਿੱਚ, ਛਾਂ ਖੁੱਲੀ ਬਣੀ ਆ। ਨਹੀਂ ਚੰਗਾ ਡੇਰਾ ਖੁੱਲਾ ਬਣਾਇਆ। ਤਾਇਆ ਆ ਗਿਆ। ਏ ਤਾਇਆ ਜੀ, ਤਾਇਆ ਲੈ ਪ੍ਰਾਹੁਣੇ ਆਏ ਹੋਏ ਤੇ ਤੂੰ ਦੇਖ ਹੀ ਨਹੀਂ ਰਿਹਾ। ਤੁਸੀਂ ਆਪਦੇ ਕੰਮ ਕਰੀ ਜਾਂਦੇ ਪਿਓ ਪੁੱਤ। ਉਹ ਜਲੇਬੀਆਂ ਲੈ ਕੇ ਆਈ। ਹਾਂ, ਉਹ ਬਿਸਕੁਟ ਭਾਈ, ਜਲੇਬੀ ਨਹੀਂ ਜਨਾਬ। ਚੌਧਰੀ ਸਾਹਿਬ ਕਾਰਾ ਸੀ, ਅਸੀਂ ਉਧਰ ਲੱਭ ਕੇ ਆਏ ਆ ਜੀ। ਚੌਧਰੀ ਸਾਹਿਬ ਦਾ ਪਤਾ ਲੱਗਾ ਵੀ ਪੱਕੀ ਲੱਗ ਗਿਆ। ਮੈਂ ਤਾਂ ਉੱਥੋਂ ਆ ਗਿਆ। ਇਹ ਤਾਇਆ ਮੇਰਾ ਜੀ ਮੇਰੇ ਅੱਬੇ ਕੋ ਤੜਕੇ ਚਾਹ ਪੀ ਕੇ ਆਂਦਾ। ਅਸੀਂ ਸੋਚਿਆ ਅਸੀਂ ਵੀ ਅੱਜ ਜਾ ਕੇ ਬਦਲਾ ਲਈਏ, ਚਾਹ ਪੀਨੇ ਆ ਜਾ ਕੇ। ਹਾਂ, ਇਹ ਕੱਲਾ ਜਾਂਦਾ, ਅਸੀਂ 4-5 ਆ ਗਏ। ਅਸੀਂ 4-5 ਜਣੇ ਆ ਗਿਆ, ਕਸਰ ਅੱਛਾ। ਨਿਕਲ ਜੂਗੀ। ਮਾਲ ਮਾਸ਼ਾਅੱਲਾ ਕਿਦਾਂ ਠੀਕ ਆ? ਹਾਂ, ਮਾਲ ਕੀ ਅੱਛਾ ਕਿੰਨੀਆਂ ਲਿਆ ਰਹੀਆਂ ਹੁਣ ਇਸ ਟਾਈਮ? ਲਿਆ ਰਹੀਆਂ ਤਾਂ ਤਿੰਨ ਹੀ ਆ, ਬਾਕੀ ਸੂਣ ਵਾਲੀਆਂ। ਅੱਛਾ ਕਿੰਨੀਆਂ ਲਿਆ ਰਹੀਆਂ? ਤਿੰਨ ਹੈਗੀਆਂ ਲਿਆ ਰਹੀਆਂ, ਬਾਕੀ ਸੂਣ ਵਾਲੀਆਂ। ਮਾਸ਼ਾਅੱਲਾ ਮਾਸ਼ਾਅੱਲਾ ਅੱਛਾ ਚਾਚਾ ਮਾਸ਼ਾਅੱਲਾ। ਅੱਛਾ ਉੱਥੇ ਗਏ ਆ ਨਾ ਜਿੱਥੇ ਬੱਚਾ ਚਾਰ ਰਹੇ ਸੀ ਤੁਸੀਂ, ਜੀ ਉੱਥੇ ਕੁਰਸੀ ਪਈ ਆ। ਆ ਕੁਰਸੀ ਸਪੈਸ਼ਲ ਰੱਖੀ ਹੋਈ ਆ। ਬੂਟਾ ਉੱਥੇ ਗੱਲ ਲੱਗਿਆ ਸੀ ਕੁਸਣਾ ਕੁਰਸੀ ਦੇਖ ਕੇ। ਉਹ ਕੁਰਸੀ ਦੇਖ ਕੇ ਮੈਂ ਗੱਲ ਤੇ ਇਹ ਲੱਗਿਆ ਸੀ ਸੁਣਾਣ ਵੀ ਮਰਾਸੀ ਨੇ ਰੱਖ ਲਿਆ ਮੁਰਗਾ ਅੱਛਾ ਤੇ ਉਹਦੇ ਨਾਂ ਰੱਖ ਦਿੱਤਾ ਉਹਨੇ ਥਾਣੇਦਾਰ। ਅੱਛਾ ਅੱਛਾ ਅੱਛਾ। ਉਹ ਝਾਟਕ ਪਿੱਛੋਂ ਉਹਨੂੰ ਸੱਜਿਆ ਕਰਿਓ ਥਾਣੇਦਾਰਾ। ਹਾਂਜੀ ਹਾਂਜੀ ਉਹ ਥਾਣੇਦਾਰਾ ਜਦੋਂ ਸੱਜਣਾ ਹੋਵੇ ਨਾ ਉਦੋਂ ਹੀ ਕਵੇ ਥਾਣੇਦਾਰਾ। ਹਾਂਜੀ। ਕੋਈ ਜੱਟ ਸੁਣਦਾ ਸੀ, ਹਾਂ
ਉਹ ਮਰਾਸੀ ਘਰੋਂ ਚਲਾ ਗਿਆ ਤੇ ਉਹਨੇ ਫੜਿਆ ਮੁਰਗਾ ਜੱਟ ਨੇ ਤੇ ਕਰਕੇ ਨਾ ਜ਼ੀਵਾ ਖਲ ਚੰਗੀ ਤਰ੍ਹਾਂ ਸਵਾਰ ਕੇ ਲਾ ਕੇ ਕਿੱਲੀ ਨਾਲ ਟੰਗ ਦਿੱਤੀ ਤੇ ਗੋਸ਼ਤ ਖਾ ਗਿਆ। ਅੱਛਾ ਉਹ ਸ਼ਾਮ ਨੂੰ ਮਰਾਸੀ ਆਇਆ ਜੀ ਉਹਨੇ ਪੁੱਛਿਆ ਉਹ ਯਾਰ ਚੌਧਰੀ ਇੱਥੇ ਮੇਰਾ ਮੁਰਗਾ ਸੀ। ਹਾਂ ਉਹਨੇ ਕਿਹਾ ਯਾਰ ਮੁਰਗੇ ਦਾ ਤਾਂ ਪਤਾ ਨਹੀਂ ਵਰਦੀਆ ਲਾ ਕੇ ਟੰਗ ਗਿਆ। ਵਰਦੀ ਲਾ ਕੇ ਟੰਗ ਗਿਆ। ਉਹਨੇ ਕਿਹਾ ਵੀ ਇੱਥੇ ਨਾ ਆ ਵਰਦੀ ਲਾ ਕੇ ਟੰਗ ਗਿਆ ਕਿੱਲੀ ਨਾ ਫੇਰ ਪਤਾ ਨਹੀਂ ਕਿੱਧਰ ਚਲਾ ਗਿਆ। ਉਸ ਗੱਲ ਤੇ ਨਾ ਮੈਂ ਕਿਹਾ ਵੀ ਤਾਇਆ ਤੁਹਾਡਾ ਜੀ ਆ ਕੁਰਸੀ ਛੱਡ ਗਿਆ ਤੇ ਆ ਬੱਲਾ ਵੇਲੀ ਹੋਇਆ ਜਿੱਧਰ ਵੀ ਗਿਆ। ਨਹੀਂ ਮੈਂ ਦਰਅਸਲ 2 ਵਜੇ ਚਲੇ ਜਾਣਾ। ਹਾਂ ਆ ਵੜ ਕੇ ਬੁੱਟੇ 'ਚ ਬਹਿ ਗਿਆ ਹੂੰ ਤੇ ਵਿਹੜਾ ਚੜਦਾ ਰਿਹਾ। ਵਿਹੜਾ ਪੱਠੇ ਮੈਂ ਨਹੀਂ ਪਾਉਂਦਾ। ਨਹੀਂ ਮੋਬਾਈਲ ਦੇਖਦੇ ਉੱਥੇ? ਨਹੀਂ ਬਸ ਐਵੇਂ ਬੈਠਾ ਰਹਿਣਾ ਇਕੱਲੇ ਹੀ। ਮੋਬਾਈਲ ਹੈ ਹੀ ਨਹੀਂ। ਮੋਬਾਈਲ ਕਿੱਥੇ ਮੇਰੇ ਕੋਲ ਮੋਬਾਈਲ ਤਾਂ ਹੈ ਆ ਨਹੀਂ। ਬਟਨਾਂ ਵਾਲਾ ਆਹੀ ਆ ਇਹ ਵੀ ਕਦੇ ਬੰਦ ਹੋ ਜਾਂਦਾ ਕਦੇ ਚੱਲ ਪੈਂਦਾ। ਇਹ ਵੀ ਆਟੋਮੈਟਿਕ ਹੀ ਆ। ਅੱਛਾ ਇਹ ਜਿਹੜਾ ਬਾਗ ਆ ਜੀ ਇਹ ਕਿੰਨੇ ਥਾਂ ਲੱਗੀ ਹੈ? ਇਹ 4 ਕਨਾਲਾਂ ਲੱਗੀਆਂ ਹੋਈਆਂ ਦੁਆੜਾ ਤੁਹਾਡਾ। ਚਾਚਾ ਸੱਚਾ ਤੇ ਕਿੰਨੀ ਉਮਰ ਹੋ ਗਈ ਇਹਨਾਂ ਬੂਟਿਆਂ ਦੀ? ਇਹ 4 ਸਾਲ ਹੋ ਗਏ ਅੱਛਾ ਕਦੋਂ ਦੇ ਫਲ ਲੈ ਰਹੇ ਇਹ? ਤੇ 2 ਸਾਲ ਦੇ ਲੈ ਰਹੇ ਆ। 2 ਸਾਲ ਦੇ 2 ਸਾਲ ਕੀ ਬਾਤ ਪੂਰਾ ਫਲ ਲੈਂਦੇ? ਪੂਰਾ ਫਲ ਚੱਕਦੇ ਹੁਣ ਚੱਕਿਆ ਹੁਣ ਵੀ। ਦੇਖੋ ਜੀ ਇੰਨੀ ਕੁ ਥਾਂ ਲਾ ਕੇ ਤੇ ਮੌਜਾਂ ਨਾਲ ਆਪ ਦਾ ਫਲ ਤਾਇਆ ਖਾ ਰਿਹਾ। ਉਹ ਆਪਦਾ ਕਿਤੇ ਕਰ ਰਿਹਾ ਮੋਟਰਸਾਈਕਲ ਖੜਾ ਕਰਦੇ ਆ ਫਲ ਤੋੜ ਦੇ ਉੱਤੇ ਬੰਦੇ ਹੋ ਜਾਂਦੇ ਪਏ ਤਾਂ ਫਿਰ ਵੇਲਾ ਉਹ ਅਗਲੇ ਦਿਹਾੜੇ ਮੋਟਰ ਰਕਸ਼ੇ ਵਾਲੇ ਨੇ ਰਕਸ਼ਾ ਰੋਕਿਆ ਤੂੰ ਸੁਣ ਲੈ ਮਜ਼ਾਕ ਤੋਂ ਇਲਾਵਾ ਗੱਲ। ਅੱਛਾ ਮੈਂ ਉਹ ਬੜਾ ਬੈਠਾ ਸੀਗਾ ਉਹ 2 ਐਡੇ ਐਡੇ ਨਿਆਣੇ ਉਤਰੇ ਉਹਨਾਂ ਨੇ ਝੋਲੀ ਭਰੀ ਉਦੋਂ ਮੈਂ ਤਾਂ ਵੇਖਿਆ ਮੈਂ ਲਲਕਰ ਮਾਰੀ ਉਹ ਰਕਸ਼ੇ ਤੇ ਬੈਠੇ ਹੋ ਜਾਂਦੇ ਪਏ ਮੈਂ ਕਿਹਾ ਲੈ ਵੀ ਚੰਗੇ ਰਹਿ ਗਏ। ਉਹ ਸਾਨੂੰ ਤਾਂ ਉਹਦੇ ਚ ਲੱਭਦਾ ਚਲੋ ਕੋਈ ਦੁਆ ਤਾਂ ਦਿੰਦਾ ਯਾਰ। ਨਹੀਂ ਉਹ ਪੱਕੀ ਦੇ ਉੱਤੇ ਫਿਰ ਇਦਾਂ ਹੀ ਆ ਬੈਠ। ਹਾਂ ਨਹੀਂ ਐਤਕੀ ਕੋਈ ਫਲ ਮਾਸ਼ਾਅੱਲਾ ਲੱਗਾ ਪੂਰਾ ਫਲ ਲੱਗਾ ਤਾਂ ਪੂਰਾ ਲੱਗਿਆ ਫਲ ਦੀ ਕੋਈ ਤੇ ਕਮਜ਼ੋਰੀ ਕਿਸੇ ਨੂੰ ਦੇ ਵੀ ਦਿਆ ਕਰ ਸੱਜੇ ਖੱਬੇ ਉਹ ਕੋਈ। ਦੇਈਏ ਤਾਂ ਜੇ ਕੋਈ ਛੱਡੇ ਉੱਤੇ ਫਰੂਟਰ ਲੱਗੇ ਹੋਏ ਆ ਜਾਂ ਮਸੰਮੀ ਤੋੜ ਲਿਆ ਮਸੰਮੀ ਲੱਗੇ ਹੋਏ ਆ। ਨਹੀਂ ਹਲੇ ਨਹੀਂ ਖਾਣਾ ਹੈ। ਹਜੇ ਖਾਣ ਵਾਲੇ ਹਜੇ ਪੱਕੇ। ਉਹ ਕਿਸੇ ਦੇ ਨਾ ਤੋੜੀ ਜਾਂਦੇ ਲੱਗੀ ਸੱਟ। ਉਹ ਮੇਰੀ ਗੱਲ ਸੁਣ ਚੋਰ ਸਾਹਿਬ ਉਹ ਕਿਸੇ ਦੇ ਲੱਗੀ ਲੱਤ ਦੇ ਉੱਤੇ ਸੱਟ ਤੇ ਲੱਤ ਗਈ ਟੁੱਟ। ਅੱਛਾ ਅੱਛਾ ਉਹ ਲੋਕ ਆਣ ਜਾਣ ਪੁੱਛਣ ਦੱਸਣ ਤੁਰ ਪਿਆ ਕੋਈ ਐ ਨੂੰ ਕੋਈ ਉਹ ਨੂੰ ਉਹ ਜਾਵੇ ਉਹ ਕੋਈ ਨਾ ਗੌਰ ਕਰੇ। ਉੱਤੋਂ ਕੋਈ ਤੇਰੇ ਰੰਗਾ ਸਿਆਣਾ ਬੰਦਾ ਗਿਆ ਤੇ ਉਹਨੇ ਜਾ ਕੇ ਵੇਖਿਆ ਉਹਨੇ ਕਿਹਾ ਕੀ ਹੋਇਆ ਜੀ ਲੱਤ ਨੂੰ? ਉਹਨੇ ਕਿਹਾ ਸੱਟ ਲੱਗ ਗਈ ਤੇ ਟੁੱਟ ਗਈ। ਉਹਨੇ ਕਿਹਾ ਗੱਲ ਹੀ ਕੋਈ ਨਹੀਂ ਇਹਨੂੰ ਉੱਥੇ 2 ਕਿਲੋ ਘਿਓ ਲਾਓ ਇੱਥੋਂ ਪੰਜੀਰੀ ਬਣਾ ਕੇ ਸਵੇਰੇ ਦੁੱਧ 'ਚ ਸਿੱਟ ਕੇ ਤੈਨੂੰ ਪਿਆਓ 2 ਟਾਈਮ ਤੇ ਤਰੀਏ ਦੇ ਅੱਲਾ ਦੇ ਹੁਕਮ ਨਾਲ ਲੱਤ ਭੁੱਲ ਜਾਣੀ ਹੈ। ਲੱਤ ਭੁੱਲ ਉਸ ਕੋ ਖਾਣ ਪੀਣ ਦੀ ਵੀ ਕਰ ਲਓ ਕਿ ਆਪ ਦੀਆਂ ਹੀ ਰਲ ਗਏ ਤਾਇਆ ਭਤੀਜਾ ਵੀ ਸਾਨੂੰ ਨਾਲ ਕਾਹਦੇ ਨਹੀਂ ਲਿਆਂਦਾ ਹੈ। ਉਹ ਲੱਜ ਟੁੱਟੀ ਵਾਲਾ ਹਲਾ ਕੇ ਨਾ ਘਰਦਿਆਂ ਨੂੰ ਸੱਦ ਕੇ ਕੋਲ ਉਹ ਕਹਿੰਦਾ ਉਰਾ ਓਏ ਮੇਰੀ ਗੱਲ ਸੁਣੋ। ਉਹਨੇ ਕਿਹਾ ਪੁਰਾਣੇ ਦੀ ਗੱਲ ਸੁਣੋ। ਆਹ ਗੌਰ ਪੁਰਾਣਾ ਨਾਲ ਕੀ ਕਹਿੰਦਾ? ਗੌਰ ਨਾਲ ਸੁਣਿਓ ਗੌਰ ਨਾਲ ਆ ਵੀ ਇਹਦੇ ਤੇ ਗੌਰ ਕਰੋ ਜਿਹੜੀ ਗੱਲ ਆ ਪੁਰਾਣਾ ਕਰ ਰਿਹਾ। ਪੁਰਾਣਾ ਨਹੀਂ ਕਰਦਾ ਉਹ ਬਿਸਕੁਟ ਲੈਣ ਗਿਆ ਮੁੰਡਾ। ਗਿਆ ਉਹ ਬਿਸਕੁਟ ਲੈਣ ਗਿਆ ਜਲੇਬੀ ਜਲੂਬੀ ਵੀ ਮੰਗਾ ਲੈਣੀ ਸੀ। ਜਲੇਬੀ ਵੀ ਆਪਾਂ ਮੰਗਾ ਲੈਣੇ ਜਾਂ ਨੌਸ਼ਾ ਲੈ ਕੇ ਆ ਲੈ ਦੱਸ ਇਹ ਕਿਹੜਾ ਕੰਮ ਆ? ਵਾਹ ਬਈ ਤਾਇਆ ਖੁੱਲੇ ਖਰਚੇ ਖੁੱਲੇ ਖੁੱਲੇ ਖਰਚੇ ਆਜ ਬਈ। ਖੁੱਲੇ ਖਰਚੇ। ਹੁਣ ਅੱਜ 31 ਹੋ ਗਈ ਹਾਂ 100 ਵਾਲੇ ਵਿੱਚ ਅਸਾਂ ਵਾਲੇ ਤਰੀਕ ਦੱਸ ਰਿਹਾ ਵੀ 10 31 ਹੋ ਗਈ ਆ ਹਾਂ ਹਾਂ ਤੇ 3 ਤਰੀਕ ਨੂੰ 10000 ਆ ਜਾਣਾ। ਲੈ ਬਈ ਗੱਲ ਕਰ ਖਰਚਾ ਆ ਜਾਂਦਾ। ਖਰਚਾ ਆ ਜਾਣਾ। ਤਾਇਆ ਤਾਂ ਚੱਲਿਆ ਸੀ ਸ਼ਹਿਰ ਦੇ ਵਿੱਚ ਮੁੰਡੇ ਕਹਿੰਦੇ ਸੀਗੇ ਵੀ ਅੱਬੂ ਜੀ ਉੱਥੇ ਆ ਜਾਓ। ਇਹਨੂੰ ਪੁੱਛ ਲਓ ਮੈਂ ਰੋਕਿਆ। ਨਹੀਂ ਵੀ ਰੋਕਿਆ ਤੂੰ ਜਾਂ ਮੈਂ ਕਿਹਾ ਵੀ ਨੌਸ਼ਾ ਤਾਏ ਲੈ ਨੇ ਕੇ ਨਹੀਂ ਆ। ਜਾਣਾ ਤੁਸੀਂ ਜਲੇਬੀ ਰਹੋ ਲੈ ਕੇ ਆਪਣੀ ਆ। ਮੌਜਾਂ ਕਰੋ। ਤਾਏ ਨੇ ਪਿੰਡ 'ਚ ਹੀ ਰਹਿਣਾ। ਨਹੀਂ ਮੈਨੂੰ ਤੂੰ ਹੀ ਰੋਕਿਆ ਹੈਗਾ ਨਹੀਂ ਤਾਂ ਮੈਂ ਤਾਂ ਫੁੱਲ ਤਿਆਰ ਸੀ ਬੁੱਟੇ। ਹਾਂ ਨਹੀਂ ਨਹੀਂ ਇਵੇਂ ਗੱਲ ਸ਼ਹਿਰ ਨਹੀਂ ਤਾਏ ਨੇ ਸ਼ਹਿਰ ਜਾ ਕੇ ਮਰ ਜਾਣਾ। ਇਵੇਂ ਆ ਇਹਨੇ ਸ਼ਹਿਰ ਨੀਏ ਰਹਿ ਇਵੇਂ ਐਵੇਂ ਹਾਂ ਸ਼ਹਿਰ ਇਦਾਂ ਦੇ ਬੰਦੇ ਜਿਨ੍ਹਾਂ ਦੀ ਸਾਰੀ ਜ਼ਿੰਦਗੀ ਗੁਜ਼ਰ ਗਈ ਪਿੰਡਾਂ 'ਚ। ਹੁਣ ਸ਼ਹਿਰ ਦੇ ਵਿੱਚ 2 ਘੰਟੇ ਨਹੀਂ ਉਹ ਫਿਰ ਥੋੜਾ ਜਿਹਾ ਲਾਲਚ ਇਹ ਕੀਤਾ ਸੀ ਨਾ ਵੀ ਉਹ ਨਸ਼ਾਤਾਬਾਦ ਆ ਨਾ ਉੱਥੇ ਉਹ ਵਹਿੜਿਆਂ ਵਾਲੇ ਵੀ ਹੈ ਉਹ ਰਾਠ ਚੱਕ ਚ ਮਲਕ ਹੈ ਕਿ ਵਹਿੜਿਆਂ ਵਾਲੇ ਤੇ ਆਪਣਾ ਘੋੜੇ ਵਾਲਾ ਹੈਗਾ ਪਰਾ ਮਲਕ ਨਵਾਜ਼ ਤੇ ਉਹਦੇ ਕੋਲ ਉਹ ਫਿਰ ਸਾਰੇ ਉੱਥੇ ਸਹੇਲੀਆਂ ਤਾਂ ਹੈ ਸੀ ਵੀ ਚੋਂ ਰੌਣਕ ਬਣੀ ਰਹੂਗੀ। ਫਿਰ ਇਹਨੇ ਕਿਹਾ ਵੀ ਨਹੀਂ ਜਾਣਾ। ਜਦੋਂ ਮੈਂ ਇਹਨੇ ਕਿਹਾ ਨਾ ਨਹੀਂ ਜਾਣਾ ਮੈਂ ਮੁਜਾਹਦ ਰਾਸ਼ਿਦ ਨੂੰ ਸੱਦਿਆ
ਅਚੇਚਾ ਸਾਜੇ ਨੂੰ ਸੱਦਿਆ ਮਜਾਦ ਨੂੰ ਕਿਹਾ ਵੀ ਮੈਂ ਕਿਹਾ ਮੈਂ ਨਹੀਂ ਜਾਣਾ ਤੁਸੀਂ ਜਾਣਾ ਸਾਰੇ ਚਲੇ ਆ ਨਹੀਂ ਨਹੀਂ ਇਹਦੇ ਰੰਗੀ ਚਾਸ ਤੇ ਮੈਨੂੰ ਇਹਨਾਂ ਨੇ ਕਿਹਾ ਵੀ ਤਬੂਤ ਜੇ ਅਸੀਂ ਸਾਰੇ ਚਲੇ ਜਾਈਏ ਤੇ ਰੋਟੀ ਮੈਂ ਕਿਹਾ ਵੀ ਰੋਟੀ ਦੀ ਪਰੇਸ਼ਾਨੀ ਨਾ ਲਿਆ ਰੋਟੀ ਸਵੇਰ ਸ਼ਾਮ ਉਧਰੋਂ ਆ ਜਾਊਗੀ ਨਹੀਂ ਨਹੀਂ ਰੋਟੀ ਨਸੀਬ ਲੱਭੀ ਜਾਣੇ ਰੋਟੀ ਤੋਂ ਵੀ ਕਦੀ ਬੰਦਾ ਅੱਗੇ ਸਾਰੀ ਉਮਰ ਤਾਏ ਨੇ 2 ਟਾਈਮ ਖਾਧੀ ਆ ਹਾਂ। ਮੈਂ ਕਿਹਾ ਮੈਂ 3 ਟਾਈਮ ਖਿਲਾਉਂ ਰੋਟੀ ਪਿੱਛੇ ਨਹੀਂ ਮਰਦੀ ਤੇ ਆ ਦੇਖੋ ਜੀ ਰੁੱਖਾਂ ਨੂੰ ਤੁਸੀਂ ਦੇਖ ਰਹੇ ਆ ਬੋਰਡ ਦੇ ਰੁੱਖ ਲੱਗੇ ਆ ਮਾਸ਼ਾਅੱਲਾ ਛਾਂ ਬਣੀ ਆ ਸਾਰਿਆਂ ਤੋਂ ਬਹੁਤੀ ਜੀ ਚੰਗੀ ਗੱਲ ਇਹ ਲੱਗੀ ਆ ਵੀ ਤੁਸੀਂ ਰੁੱਖਾਂ ਨੂੰ ਬਹੁਤ ਸਾਂਭਿਆ ਜੀ ਹਾਂਜੀ ਰੁੱਖਾਂ ਨਾਲ ਰੌਣਕ ਆ ਰੌਣਕ ਉਰੇ ਆ ਜਾ ਚਾਰੇ ਪਾਸੇ ਨਾ ਜੀ ਹਾਂਜੀ ਚਾਰੇ ਪਾਸੇ ਰੁੱਖ ਹੀ ਰੁੱਖ ਖਲੋਤੇ ਆ ਤੇ ਛਾਂ ਹੀ ਛਾਂ ਡੰਗਰਾਂ ਨੂੰ ਬੰਦਿਆਂ ਨੂੰ ਆਏ ਬੜੀ ਗਏ ਮੌਜ ਮੌਜਾਂ ਹੈਗੀ, ਲੱਗੀਆਂ ਬੜੀ ਮੌਜ ਹੈਗੀ। ਤੁਸੀਂ ਦੇਖੋ ਡੰਗਰ ਕਿਦਾਂ ਰਾਜੀ ਹੈ ਸਾਰੇ ਯਾਰ ਇਹ ਬਹਾਰ ਸ਼ਹਿਰ ਚ ਲੱਗਣੀ ਜੀ ਕਿਤੇ ਇਹ ਸ਼ਹਿਰ ਚ ਨਹੀਂ ਇੱਥੇ ਹੀ ਆ ਬਹਾਰ ਬਿਸਮਿਲ੍ਲਾ ਤੇਰਾ ਦਾਦਾ ਇਧਰ ਚਾਚੂ ਆਏ ਆ ਜਨਾਬ ਉੱਧਰ ਦਾਦਾ ਚੌਧਰੀ ਬੈਠਾ, ਸਾਹਿਬ। ਉੱਧਰ ਚਾਚੂ ਬੈਠਾ ਆ ਬੈੜਾ ਲੈ ਜਾ। ਤਾਏ ਦਾ ਬੈੜਾ ਵੀ ਦਿਖਾ ਦਈਏ ਅਮਰ ਛੱਡ ਕੇ ਮੜ ਜਾ ਇਹਨੂੰ ਲਿਆ ਨਹੀਂ ਹੁਰਕਦਾ ਨਹੀਂ ਨਹੀਂ ਹਾਂ ਨਾ ਪੁੱਛਦਾ ਨਾ ਵੀ ਨਾ ਨਹੀਂ ਉਹ ਕਹਿੰਦਾ ਸੀ ਕਿ ਹੁਰਕਦਾ ਉਹ ਵੇਖੀ ਨਹੀਂ ਨਹੀਂ ਸਵਾਲ ਪੈਦਾ ਨਹੀਂ ਹੁੰਦਾ ਉਹ ਸਿਆਣੇ ਕਹਿੰਦੇ ਨੇ ਵੀ ਚੋਰ ਚੋਰੀ ਤੋਂ ਜਾਂਦਾ ਹੇਰਾ ਫੇਰੀ ਤੋਂ ਨਹੀਂ ਜਾਂਦਾ ਹਾਂ। ਤਾਇਆ ਮੇਰੇ ਨੇ ਸਵਾਗੇ ਭਜਾਏ ਬੈਲੀਆਂ ਭਜਾਈਆਂ ਹੁਣ ਭਜਾ ਨਹੀਂ ਹੁੰਦੀਆਂ ਫਿਰ ਵੀ ਢੱਗਾ ਰੱਖਿਆ ਹੈ ਨੇ ਹੋਰ ਵੀ ਇਹਨੇ ਕੰਮ ਕਰਿਆ ਹਾਂ ਇਹਨੇ ਮੱਝਾਂ ਵੀ ਚਰਾਈਆਂ ਬੜੀਆਂ ਉਹ ਚਰਾਈਆਂ। ਭੁੱਲਿਆ ਨਹੀਂ ਹੈਗਾ ਹੈਂ? ਤਾਂ ਹੀ ਬੱਠਾ ਟਿਕਾਉਂਦਾ ਨਾ ਭੁੱਲਿਆ ਨਹੀਂ ਹੈਗਾ ਨਾ ਮੈਂ ਆਪਣੀ ਔਕਾਤ ਨਹੀਂ ਭੁੱਲਿਆ ਨਹੀਂ ਭੁੱਲਣੇ ਨਹੀਂ ਚਾਹੀਦੇ ਹਾਂ। ਚੌਧਰੀ ਦਾ ਹੋਇਆ ਤਾਂ ਇਹ ਹੋਇਆ ਅਸੀਂ ਰਾਂਝੇ ਦੀ ਨਸਲ ਵਿੱਚੋਂ ਹੁੰਨੇ ਆ ਐਵੇਂ ਇਹਨੇ ਨਹੀਂ ਭੁੱਲਿਆ ਹੈਗਾ ਵੀ ਨਹੀਂ ਡਾਡੋਰ ਕੋਈ ਨਾ ਕੁਛ ਨਹੀਂ ਕਹਿੰਦਾ ਹੈਗਾ ਬਲਕਿ ਤੇਰੇ ਤੋਂ ਡਰੂਗਾ ਹੁਣ ਬੱਠਾ ਲੈ ਕੇ ਤੇ ਚਲੋ ਨਹੀਂ ਤੂੰ ਹੁੰਦਾ ਫੁੱਲ ਬੜਾ ਸੋਹਣਾ ਮਾਸ਼ਾਅੱਲਾ ਜੀ ਇਹ ਚੰਬੇ ਜੇ ਸਿੰਘ ਹੈ ਜੀ ਹਾਂਜੀ ਮੂੰਹ ਚੋਂ ਕਿਵੇਂ ਹੈ ਜੀ ਦੋਂਦਾ ਦੋਂਦਾ ਜੀ ਸੋਹਣਾ ਬੈੜਾ ਸੋਹਣਾ ਮਾਸ਼ਾਅੱਲਾ ਜੋੜਿਆ ਜੁੜਿਆ ਨਹੀਂ ਕਦੇ ਨਹੀਂ ਕੋਈ ਨਹੀਂ ਉਹ ਕੋ ਚਾਹ ਪਾਣੀ ਜਲੇਬੀਆਂ ਨਹੀਂ ਆਈਆਂ ਜਲੇਬੀਆਂ ਲੈਣ ਤੇ ਨੌਸ਼ਾ ਗਿਆ ਉਹ ਗਿਆ ਲੈਣ ਜੇ ਆ ਲੈਣ ਨੌਸ਼ਾ ਲੈ ਆਓ ਅੱਛਾ ਨਹੀਂ ਜਿਹੜਾ ਨਾ ਸ਼ੌਕ ਨਹੀਂ ਆਪਾਂ ਛੱਡਿਆ ਅੰਜ ਹਾਂਜੀ ਕਿਉਂ ਗੁੱਟੇ ਖਾ ਕਦੇ ਪਿੰਡ 'ਚ ਰਹਿ ਦੇਖਿਆ। ਕੇ ਛੁੱਟਦਾ ਹੀ ਨਹੀਂ ਤਾਏ ਬਾਈ ਨੂੰ ਪਹਿਲੇ ਦਿਨ ਕੋਈ ਮਾਰਦਾ ਪਿੰਡ 'ਚ ਰਹਿ ਕੇ ਨਹੀਂ ਛੁੱਟਦਾ ਤਾਇਆ ਮੱਝਾਂ ਦਾ ਇਸ਼ਕ ਬੜਾ ਕਰਿਆ ਮੱਝਾਂ ਦਾ ਮੱਝਾਂ ਹੁਣ ਵੀ ਤਾਏ ਕੋ ਮਾਸ਼ਾਅੱਲਾ ਬਹੁਤ ਸੋਹਣੀਆਂ ਮੱਝਾਂ ਮੱਝਾਂ ਦਿਖਾ- ਵੀ ਚਲਾਈਆਂ ਦਿਖਾਈਏ ਕਿ ਹੈਗੀਆਂ। ਅਸੀਂ ਚਲੇ ਗਏ ਤੋਂ ਵੈੜਾ ਲੈ ਕੇ ਸ਼ਜਵਾਲ ਅੱਲਾ ਜੰਨਤ ਨਸੀਬ ਕਰੇ ਸਲੀਮੂਰੀ ਚਲੇ ਗਏ ਵੈੜਾ ਲੈ ਕੇ ਸ਼ਜਵਾਲ ਤੋਂ ਚੱਲ ਕੇ ਮਿਲਤ ਰੋਡ ਦੇ ਨਾਲ ਹੈ ਗੋਖਵਾਲ ਪਿੰਡ ਸ਼ਾਇਦ ਸੁਣਿਆ ਹੋਵੇ ਹਾਂਜੀ ਹਾਂਜੀ ਹੈਗਾ ਬਹੁਤ ਦੇਰ ਦੀ ਗੱਲ ਆ ਉਦੋਂ ਵੈੜਾ ਨਾਗ ਸੀ ਮੇਰੇ ਕੋਲ ਨਾਗ ਉੱਤੇ ਅਸੀਂ ਭੱਜੇ ਆਗੇ ਤੇ ਅਸੀਂ ਆਏ ਤੇ ਪਹਿਲਾਂ ਭੱਜਿਆ ਇੱਕ ਘਰ ਤੇ ਆਇਆ ਪਤਾ ਨਹੀਂ ਕੀ ਨਾਂ ਸੀ ਉਹਦਾ ਉਹ ਆਇਆ 1 ਮਿੰਟ 9 ਸਕਿੰਟ ਤੇ 95 ਪੁਆਇੰਟ ਅੱਛਾ ਅਸੀਂ ਉੱਤੋਂ ਫੇਰਾ ਮਾਰਿਆ 1 ਮਿੰਟ 9 ਸਕਿੰਟ ਤੇ 95 ਪੁਆਇੰਟ ਤੇ ਉਹ ਪਤਾ ਨਹੀਂ ਗੱਲ ਦਾ ਕੀ ਨਾਮ ਮੁੰਡੇ ਦਾ ਸੀ ਉਹਨੇ ਮੈਂ ਕਿਹਾ ਯਾਰ ਅੱਧੋ ਅੱਧ ਕਰ ਲਈ ਆਪਾਂ ਘਰ ਨੂੰ ਚੱਲੀਏ ਦੋਵੇਂ ਘਰ ਹਾਂ ਉਹਨੇ ਕਿਹਾ ਜੇ ਅਸਗਰ ਜਿਹੜਾ ਨਾ ਮੇਰੀ ਲੱਤੇ ਠਾ ਦੀ ਟੱਪ ਜੇ ਐਂ ਕਰੇ ਕਿਹਾ ਤੇ ਮੈਂ ਸਾਰਾ ਦੇ ਦਿੰਦਾ ਮੈਂ ਕਿਹਾ ਗਲਤ ਗੱਲ ਹੁਣ ਭੱਜ ਕੇ ਲੈਣਾ ਅੜ ਫਸ ਹੋ ਗਈ ਹੁਣ ਭੱਜ ਕੇ ਲੈਣਾ ਆ ਜੇ ਮਿਲ ਗਿਆ ਲੈ ਜਾਵਾਂਗੇ ਨਹੀਂ ਤੈਨੂੰ ਪੱਕਾ ਤੈਨੂੰ ਠੀਕ ਆ ਪੱਕਾ। ਗੱਲ ਯਾਰ ਮਰਦਾਂ ਦੀ ਗੱਲ ਹੈ ਸ਼ਾਮੀ ਫੇਰ ਜਨਾਬ ਪੇ ਟਾਸ ਪੈ ਗਿਆ ਉਹ ਵੀ ਆਇਆ 1 ਮਿੰਟ ਪਤਾ ਨਹੀਂ 9 ਸਕਿੰਟ 95 ਪੁਆਇੰਟ ਚ ਅਸੀਂ ਵੀ ਉਸੇ ਚਾਹੇ ਕਿਉਂ ਮੈਂ ਸਲੀਮ ਨੂੰ ਕਿਹਾ ਸੀ ਤੇ ਮੁਹੰਮਦ ਨੂੰ ਵੀ ਉਤਲੀ ਝੰਡੀ ਇੱਕ ਸਿੱਟ ਦਿਓ ਬਾਹਰਲੀ ਹਾਂ ਤੇ ਇਧਰੋਂ ਆ ਕੇ 2 ਸਿੱਟ ਦਿਓ ਹਾਂ ਸੁਹਾਗੇ ਸੋ ਅੱਗੇ ਜਦੋਂ 2 ਸਿੱਟੋਗੇ ਤਾਂ ਟਾਈਮ ਬਹੁਤ ਬਚ ਜਾਣਾ ਹਾਂ ਫਿਰ ਉਸੇ ਟਾਈਮ ਚ ਆਏ ਸੀ ਉਹ ਫਿਰ ਰਾਣਾ ਨੇ ਸਾਨੂੰ ਰਾਤ ਰੱਖ ਲਿਆ ਅੱਛਾ ਸਵੇਰ ਹੋਏ ਜੀ ਢੋਲ ਵੱਜ ਗਿਆ ਮਾੜਾ ਮੋਲਾ ਇਕੱਠਾ ਹੋਇਆ ਵੀ 8 ਫਾਸ ਦੀ ਭਾਜ ਹੋ ਰਹੀ ਆ ਸਵੇਰ ਜਨਾਬ ਭੱਜੇ ਉਹ ਆਏ 1 ਮਿੰਟ ਮੈਨੂੰ ਅਜੇ ਵੀ ਯਾਦ 8 ਸਕਿੰਟ ਤੇ 95 ਪੁਆਇੰਟ ਅਸੀਂ ਆ 1 ਮਿੰਟ 8 ਸਕਿੰਟ 90 ਪੁਆਇੰਟ ਤੇ 5 ਪੁਆਇੰਟ ਵਧੇ 5 ਪੁਆਇੰਟ ਅੱਖ ਚਮਕੇ ਦਾ ਪੁਆਇੰਟ ਟੱਪ ਜਾਂਦਾ ਹਾਂ ਵਾਹ ਵਾਹ ਉਹਨਾਂ ਨੇ ਫਿਰ ਬੈਂਡ ਬਾਜਾ ਮੰਗਾਇਆ ਬੜੀ ਰੌਣਕ ਲਾਈ ਟਰੱਕ ਦੇ ਨਾਲ ਲਾ ਕੇ ਬੜਾ ਕੁਝ ਕਰਕੇ ਫਿਰ ਉਹਨਾਂ ਨੇ ਰਾਣੇ ਨੇ ਸਾਨੂੰ ਪਾ ਦਿੱਤਾ। ਐਵੇਂ ਆ ਉਦੋਂ ਮੋਬਾਈਲ ਮੋਬਾਈਲ ਤਾਂ ਹੈ ਨਹੀਂ ਸੀਗੇ ਹਾਂਜੀ ਇਹ ਨਾਗ ਜੀ ਮੈਨੂੰ ਨਾਗ ਦੀ ਮਾੜੀ ਮਾੜੀ ਹੋਸ਼ ਆ ਨਹੀਂ ਨਾਗ ਰੰਗਾ ਬਲਦ ਜਿਹੜਾ ਸੀ ਕਾਲਾ ਨਾ ਕੱਟ ਸੀ ਕਾਲਾ ਜਿਵੇਂ ਸ਼ੀਸ਼ ਨਾਗ ਹੀ ਸੀ ਉਹਦਾ ਨਾਂ ਹੀ ਢੱਗੇ ਦਾ ਨਾਗ ਸੀ ਉਹ ਕਿਹੜੀ ਕਿੱਥੇ ਭਜਦਾ ਸੀਗਾ ਉਤਲੇ ਪਾਸੇ ਉਤਲੇ ਪਾਸੇ ਭਜਦਾ ਇਹ ਉਦੋਂ ਸ਼ੇਰੇ ਪੰਜਾਬ ਵੀ ਭਜਦਾ ਰਿਹਾ ਨਹੀਂ ਸ਼ੇਰੇ ਪੰਜਾਬ ਉਦੋਂ ਰਹਿ ਗਿਆ ਸੀ ਅੱਛਾ ਉਦੋਂ ਨਾ ਇੱਕੋ ਪੱਟੀ ਤੇ ਰਿਹਾ ਸ਼ੇਰੇ ਪੰਜਾਬ ਦਾ 3 ਪੱਟੀਆਂ ਮਾਰ ਗਿਆ ਮਾਰਦਾ ਸੀਗਾ ਇਦਾਂ ਹੀ ਤਿੰਨ ਸ਼ੇਰੇ ਤਿੰਨ ਪੰਜਾਬ ਦੀ ਕੀ ਖੂਬੀ ਮਸ਼ਹੂਰ ਸੀ ਉਹਦੇ ਖੂਬੀ ਇਹ ਮਸ਼ਹੂਰ ਸੀ ਵੀ ਜਦੋਂ ਆਂਦਾ ਸੀ ਨਾ ਟਰੱਕ ਉਹ ਖੁਰਰੇ ਤੋਂ ਪੱਠੇ ਛੱਡ ਦਿੰਦੇ ਸੀ ਅੱਛਾ
ਭੜਕਣਾ ਉਹਨੇ। ਮੈਂ ਆਪ ਅੱਖਾਂ ਨਾਲ ਵੇਖਿਆ ਅੱਖਾਂ ਨਾਲ ਦੇਖੋ ਜੀ, ਅੱਖਾਂ ਨਾਲ ਉਹ ਵੀ ਬਾਹਰ ਖੱਪ ਲਿਆ, ਅਸੀਂ ਵੀ ਮਰਨ ਖੱਪ ਹਾਂਜੀ, ਦੇ ਹਾਂਜੀ। ਨੇੜੇ ਆ ਗਏ। ਫਿਰ ਉਹਦਾ ਰੱਸਾ ਉੱਤੇ ਸਿੱਟ ਦੇ, ਟਰੱਕ ਦੇ ਵਿੱਚ ਆਪੇ ਜਾ ਕੇ ਖੜਾ ਹੋ ਜਾਣਾ। ਪਹਿਲਾਂ ਉਹਨੇ ਟਰੱਕ ਕੋਲ ਭੜਕਣਾ, ਫਿਰ ਜਾ ਕੇ ਉੱਤੇ ਚੜ੍ਹ ਕੇ ਭੜਕਣਾ। ਹਾਂ ਬਾਬੇ ਜਾ ਰਿਹਾ ਹੈਗਾ, ਫਿਰ ਜਿਹੜੇ ਮੈਦਾਨ 'ਚ ਟਰੱਕ ਰੁਕਿਆ ਹੈਗਾ ਉਸ ਮੈਦਾਨ 'ਚ ਪਹਿਲਾਂ ਉਹਨੇ ਭੜਕਣਾ, ਫਿਰ ਹੇਠ ਉਤਰਿਆ ਭੜਕਣਾ। ਫਿਰ ਜਦੋਂ ਉਹਦੇ ਟਾਈਮ ਆਣਾ ਸੁਹਾਗੇ ਦਾ, ਤੇ ਫਿਰ ਉਹਨੇ ਆ ਕੇ ਪੰਜਾਲੇ ਨੂੰ ਸੌਂ ਕੇ ਫਿਰ ਭੜਕਾ ਮਾਰਨਾ। ਵਾਹ 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 ਵਾਹ, ਇਦਾਂ ਹੀ ਸੁਣਿਆ, ਇੱਦੀ ਸੁਣਿਆ। ਇਦਾਂ ਫਿਰ ਚਾਰੇ ਮੋੜ ਤੇ ਉਹਨੇ ਭੜਕਣਾ ਖਾਲੀ ਫੇਰੇ 'ਚ। ਮੀਆਂ ਬਰਕਤ ਅਲੀ ਵਾਲਾ ਜਿਹੜਾ ਨਾ ਜੀ ਮੇਲਾ, ਮੇਲਾ ਇਹਦੇ ਤੇ ਪਹਿਲੇ ਸਾਲ ਸੁਹਾਗੇ ਭੱਜੇ ਆ, ਤੇ ਪਹਿਲੇ ਸਾਲ ਹੀ ਸ਼ੇਰੇ ਪੰਜਾਬ ਆਇਆ। ਇਹ ਪੱਟੀ ਸ਼ੇਰੇ ਪੰਜਾਬ ਨੇ ਉਦੋਂ ਫਸਟ ਆਇਆ ਸੀ 1 ਮਿੰਟ 7 ਸਕਿੰਟ ਤੇ 9 ਪੁਆਇੰਟਾਂ 'ਚ। ਵਾਹ ਵਾਹ ਵਾਹ, ਨਹੀਂ ਤੇ ਨਹੀਂ ਇਹੋ ਹੀ ਪੱਟੀ ਮੁੜ ਕੇ ਜਿਹੜਾ ਹੁਣ ਪੌਣੇ ਨਹੀਂ 2 ਨਹੀਂ ਮਿੰਟਾਂ ਨਹੀਂ ਦੇ ਨਹੀਂ 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 ਉਦੋਂ ਆਇਆ ਸੀ 11 ਸਕਿੰਟਾਂ 'ਚ। ਨਹੀਂ 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 ਮੈਂ ਨਾਲ ਸੀ, 1 ਮਿੰਟ ਅਸੀਂ ਹਰੇ ਸੀ। ਹਾਂਜੀ ਹਾਂਜੀ 1 ਮਿੰਟ ਅਸੀਂ ਹਰੇ 7 ਸੀ ਨਾ। ਪੁਆਇੰਟ ਸੀ ਤੇ। ਇਹ ਫਿਰ ਇੱਥੇ ਇਸਮਾਈਲ ਦੌਕਾ ਭੱਜ ਗਿਆ, ਹਾਂਜੀ ਉਹ ਭੱਜ ਗਿਆ 1 ਮਿੰਟ 6 ਸਕਿੰਟ 'ਚ। ਉਹਨੇ ਮੈਦਾਨ ਬੰਨਿਆ, ਹਟ ਕੇ ਮੈਦਾਨ ਨਹੀਂ ਟੁੱਟਿਆ ਹੈਗਾ। ਨਹੀਂ, ਉਹਦੇ ਮੁੜ ਕੋਲ ਕੇ ਨਹੀਂ ਇੱਥੋਂ ਥੱਲੇ ਆਇਆ। ਸ਼ੇਰੇ ਪੰਜਾਬ ਦਾ ਪੁੱਤਰ ਸੀਗਾ, ਹਾਂ ਮਾਸਕੀ ਕੋਲ ਸੜਕੰਜੀਆਂ 'ਚੋਂ, ਤੇ ਇਹਦਾ ਇਸਮਾਈਲ ਦੌਕੇ ਦਾ ਬਲਦ ਸੀਗਾ। ਹਾਂ ਉਹ ਸ਼ੇਰੇ ਪੰਜਾਬ ਦਾ ਪੁੱਤਰ ਉੱਤੇ ਭਾਜਦਾ ਸੀ, ਇਸਮਾਈਲ ਦੌਕੇ ਦਾ ਹੇਠਾਂ ਭਾਜਦਾ ਸੀ, ਗੁਜਰਾਲਾ ਚਿਤਰਾ ਹੇਠਾਂ ਮਡੋਰੀ ਭਾਜਦਾ ਸੀ ਹੇਠਾਂ, ਇੱਕ ਹੋਰ ਭਾਜਦਾ ਸੀ, ਉਹਦਾ ਮੈਨੂੰ ਯਾਦ ਨਹੀਂ ਹੈਗਾ, ਉਹ ਜੱਜਾਂ ਵਾਲਾ। ਹਾਂ ਇਹ ਉਹ ਇਸਮਾਈਲ ਦੌਕੇ ਤੋਂ ਪਿੱਛੇ ਬਲਦ ਨੇ ਨਹੀਂ ਉੱਥੇ ਨਹੀਂ, ਮੈਦਾਨ ਉਸ ਤੋਂ ਤੋੜਿਆ। ਬਾਅਦ ਨਹੀਂ ਸ਼ੇਰੇ ਪੰਜਾਬ ਕਿੱਥੇ ਦਾ ਸੀ? ਇਹ ਸਜਵਾਲ ਦਾ ਸੀ। ਸਜਵਾਲ ਦਾ। ਅੱਛਾ ਜਵਾਬ ਉਹ ਚਮੜੇਲ ਝਾਲ ਵਾਲੇ ਪਾਸੇ ਨੇ ਹਾਂਜੀ ਸੀ। ਹਾਂਜੀ ਗੁਜਰਾਂ ਦਾ ਸੀ ਬਲਦੇ। ਉਹ ਢੱਗਿਆਂ ਦੇ ਪੁਰਾਣੇ ਸ਼ਿਕਾਰੀ ਹੁਣ ਮੱਥੇ ਲੱਗਦੇ ਹੋ? ਲੱਗੇ ਹੈਗੇ ਮਮਨਾ ਹੀ ਉਹਨਾਂ ਚੋਂ ਫਿਰਦਾ, ਬਾਕੀ ਤਾਂ ਸਾਰੇ ਅੱਲਾ ਨੂੰ ਪਿਆਰੇ ਅੱਲਾ ਹੋ ਨੂੰ ਗਏ। ਪਿਆਰੇ ਹੋ ਗਏ। ਮਮਨਾ ਹੀ ਫਿਰਦਾ ਹੈਗਾ, ਬਲਕਿ ਅਗਲੇ ਦਿਹਾੜੇ ਤੇ ਟਰੱਕ 'ਚ ਲੱਟੇ ਪਿਆ ਮਮਨਾ ਇਹਨੂੰ, ਸੁਹਾਗਾ ਭੱਜਿਆ ਹੈਗਾ। ਉਹ ਤਾਂ ਲੱਗਿਆ ਹੈਗਾ। ਮੈਂ ਤਾਂ ਵੈਸੇ ਦੇਖਿਆ, ਮੈਂ ਕਿਹਾ ਟਰੱਕ ਆ ਰਿਹਾ ਹੈਗਾ, ਬੜੇ ਵਿੱਚ ਬਲਦ ਉੱਤੇ ਬੰਦੇ ਬੈਠੇ, ਉੱਥੋਂ ਗਾਲਾਂ ਕੱਢਣ ਲੱਗਿਆ ਤੇ ਗਾਲਾਂ ਕੱਢਦਾ ਗਿਆ, ਹੈਗਾ ਮਰ ਗਿਆ ਕਿ ਜੀਂਦਾ, ਮਰ ਗਿਆ ਕਿ ਜੀਂਦਾ। ਉਹ ਮੈਂ ਸ਼ਾਇਦ ਇਸ਼ਾਰਾ ਕੀਤਾ, ਨਹੀਂ ਕਹਿੰਦਾ ਅਸੀਂ ਅੱਗੇ ਚੱਲੇ ਆ। ਮਮਨਾ ਹੀ ਰਹਿ ਗਿਆ, ਸੈਫ ਅਲੀ ਮਰ ਗਿਆ, ਅਸਗਰ ਮਰ ਗਿਆ, ਸ਼ੀਮਾ ਮਰ ਗਿਆ, ਸਿਪਾਹੀ ਮਰ ਗਿਆ, ਤੇ ਪਟਵਾਰੀਆਂ 'ਚ ਮਰ ਗਏ। ਬਸ ਕੋਈ ਨਹੀਂ ਉੱਥੇ, ਹੁਣ ਉਹ ਗੱਲ ਨਹੀਂ ਰਹੀ ਹੈ। ਨਹੀਂ ਉਹ ਖੇਡ ਤਾਇਆ ਹੀ ਹਾਣੀ ਸੀ ਸਾਰੇ? ਨਹੀਂ ਸੈਫ ਅਲੀ ਹੋਰੀ ਵੱਡੇ ਸੀ ਢੇਰ। ਅੱਛਾ ਵੱਡੇ ਸੀ। ਚਲੋ ਜੀ, ਉਹ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ, ਫਿਰ ਚਾਹ ਆਂਦੀ ਆ, ਚਾਹ ਪੀ ਕੇ ਫਿਰ ਦੁਆ ਸਲਾਮ ਕਰਦੇ ਆ। ਇੱਕ ਵਾਰੀ ਬਟਨ ਦੱਬ ਲਓ। ਲਓ ਜੀ, ਤਾਏ ਨੇ ਤਾਂ ਜਲ ਥਲ ਕਰਤੀ। ਇੱਕ ਮੌਸਮ ਅੱਜ ਬੜਾ ਚੰਗਾ ਸੀਗਾ, ਤੇ ਉਤੋਂ ਚਾਚਾ ਦੇਖ ਤਾਂ ਸਹੀ ਹੇਠਾਂ ਕੀ ਆ, ਲਾ ਦੇ ਤੋਂ। ਲੈ ਬਈ ਆ ਇੱਧਰ ਜਲੇਬੀ ਆ ਜੀ, ਅੱਛਾ ਹੈਲੋ ਤੇ ਇੱਧਰ ਨਾਲ ਬਿਸਕੁਟ ਵੀ ਆ। ਹੈਲੋ ਵਾਹ 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 ਵਾਹ, ਹਾਂਜੀ। ਕੰਮ ਵਾਹ ਠੀਕ ਬਈ। ਹੋ ਗਿਆ ਜੀ। ਕੀ ਅੱਲਾਹ ਬਾਤ ਹੈ, ਵਾਹ ਜੀ ਵਾਹ, ਵਾਹ ਜੀ ਵਾਹ। ਲਓ ਜੀ ਉਧਰ ਪਰਾਂ ਮੇਰੇ ਖਿਆਲ ਚਾਹ ਹੋਣੀ, ਚਾਹ ਵੈਰੀ ਗੁੱਡ, ਚਾਹ ਵੀ ਦੁੱਧ ਪੱਤੀ। ਮੋਟਰਸਾਈਕਲ ਭਜਾ ਲਿਆ, ਤੈਨੂੰ ਮਠਿਆਈ ਖਿਲਾਈਏ। ਵਾਹ ਵਾਹ ਜਲੇਬੀ ਵਾਹ। ਕੋਈ ਨਹੀਂ ਦੇਣੀ ਅਸੀਂ। ਉਹ ਜਲੇਬੀਆਂ ਵੀ ਆ ਜਾ, ਆਹੋ ਬਿਸਕੁਟ ਵੀ ਆਏ ਆ, ਚਾਹ ਪੱਕੀ ਹੋਈ, ਆ ਜਾ ਉਹਨਾਂ ਭੱਜਿਆ। ਤਲਹਾ ਸਾਹਿਬ ਕੋ ਆਏ ਆ ਜੀ। ਤਲਹਾ ਸਾਹਿਬ ਨੇ ਬੜੀ ਸੇਵਾ ਕੀਤੀ, ਮੇਰਾ ਭਤੀਜਾ ਜੀ, ਮਾਸ਼ਾਅੱਲਾ। ਉਹ ਯਾਰ ਆ ਤਾਂ ਸਹੀ ਇੱਧਰ ਲਓ, ਚਾਹ ਦਿਓ। ਹੋਈ ਆ ਉਹਨਾਂ ਤਾਂ ਚਾਹ ਦਿਓ ਮਜਾਤ। ਆਓ ਆ ਜਾ ਸਾਰੇ ਤੇ ਮੀਰ ਆਲਮ ਵੀ ਇਕੱਠੇ ਹੋਏ ਆ। ਲਓ ਜੀ, ਚਾਹ ਦਾ ਪਿਆਰ ਦੀ ਛੱਡ ਤੋਂ ਗਿਆ ਫਿਰ ਗੱਲ ਵੀ ਨਾਲ ਕਰਤੀ। ਬਿਸਮਿਲ੍ਲਾ। ਕੋਈ ਮਰੇ ਕੋਈ ਇਹ ਖੁਸਰਾ ਕੋਲ ਪਤਾ ਸੇ ਫੀਵੇ, ਆ ਜਾ ਤੂੰ। ਬਸ ਚੱਲੇ ਆ ਗਏ ਆ। ਆ ਜਾ ਉਹਨਾਂ ਪੰਜਾਬ ਭੱਜ ਕੇ, ਆ ਜਾ ਤੈਨੂੰ ਖਿਲਾਈਏ। ਆਓ ਆ ਜਾ ਇਹ ਤਾਂ ਕੋਈ ਨਹੀਂ ਲੱਭਣੀ ਜਾਏ। ਉਹਦੇ ਆਂਦੇ ਨੂੰ ਤਾਂ ਅਸੀਂ ਨਿਬੜ ਜਾਣਾ। ਰੁਪਏ ਦਾ ਖਿਆਲ ਕਰ, ਸਰਦਾਰ ਦਾ ਤੈਨੂੰ ਬਸ ਪਿਆ ਕੋਈ ਨਹੀਂ, ਚੱਕ ਲੈਣੇ ਅਸੀਂ। ਤਲਾ ਲੈ ਪੁੱਤ, ਫੜ ਫੜ। ਲੈ ਲੈ ਉਸਮਾਨ ਸਾਹਿਬ ਆਓ, ਤੁਸੀਂ ਵੀ ਚਾਹ ਪੀਓ। ਤਾਇਆ ਜੀ ਬੜੀ ਮਿਹਰਬਾਨੀ, ਬੜਾ ਚੰਗਾ ਲੱਗਾ ਜੀ। ਮੈਂ ਕਿਹਾ ਅੱਜ ਬਦਲਾ ਲਈਏ ਜਾ ਕੇ ਚਾਹ ਦਾ। ਹਾਂਜੀ, ਤੇ ਚਾਹ ਨੇ ਪਰ ਤਾਏ ਨੇ 20 ਵਧਾ ਦਿੱਤੇ ਨਾਲ ਹਾਂਜੀ ਜਲੇਬੀਆਂ ਮੰਗਾ। ਹਾਂ, ਨਾਲੇ ਜਲੇਬੀਆਂ ਵੀ ਆ, ਬਿਸਕੁਟ ਹਾਂਜੀ, ਵੀ ਤੇ ਆ। ਤੁਹਾਨੂੰ ਅਸਲ ਵਿਖਾਣੀ ਸੀ ਵੀ ਰੁੱਖ ਲੱਗੇ ਆ, ਰੌਣਕ ਅਸਲ ਦੇ ਵਿੱਚ ਰੁੱਖਾਂ ਨਾਲ ਹੁੰਦੀ ਆ। ਤੇ ਅੱਜ ਜਿਵੇਂ ਅਸੀਂ ਪਿਛਲੇ 2-4 ਦਿਨਾਂ ਤੋਂ ਇਹੀ ਦੱਸ ਰਹੇ ਆ ਵੀ ਯਾਰ ਰੁੱਖ ਲਾਓ, ਹਾਂਜੀ ਤੇ ਜਿਨ੍ਹਾਂ ਨੇ ਟਾਈਮ ਨਾਲ ਲਾਏ ਆ ਤੇ ਆ ਹੇਠਾਂ ਬੈਠੇ ਜਲੇਬੀਆਂ ਖਾ ਰਹੇ। ਮੌਜਾਂ ਕਰ ਰਿਹਾ ਜੀ। ਤੇ ਦੁਆਵਾਂ 'ਚ ਯਾਦ ਰੱਖਿਓ ਜੀ, ਜਿਉਂਦੇ ਵਸਦੇ ਰਹੋ। ਅੱਲਾਹ ਤਾਲਾ ਆਪੇ ਯਾਦ ਰੱਖਣਾ ਵੀ ਬੁੱਟੇ ਅਸੀਂ ਜਿਵੇਂ ਬੁੱਟੇ ਦਾ ਨਾਂ ਹੈਗਾ, ਐਵੇਂ ਕੋਈ ਬੰਦਾ ਚਲੇ ਗਿਆ।
ਉਹ 9 ਦਿਨ ਘਰ ਪ੍ਰਾਣ ਚਾਰੀ ਰਿਹਾ ਉਤੋਂ ਉਹ ਘਰ ਆਇਆ ਤੇ 9 ਬੰਦੇ ਮੋੜ ਆ ਗਏ ਉਹਨੇ ਕਿਹਾ ਸੁਣਾ ਉਹਨੇ ਕਿਹਾ ਸੁਣਾਣਾ ਕੀ ਆ ਜਿਹੜੇ ਦਿਹਾੜੇ ਬਾਹਰ ਕੱਟੇ ਉਹੀ ਘਰ ਆ ਗਏ ਜਿਹੜੇ ਦਿਨ ਬਾਹਰ ਕੱਢ ਗਿਆ ਸੀ ਉਹ ਘਰ ਆ ਗਏ ਉਹ 9 ਦਿਨ ਦੀ ਕਸਰ ਇੱਕੋ ਦਿਨ ਨਿਕਲ ਗਈ 9 ਦਿਨ ਘਰੋਂ ਬਾਹਰ ਰਿਹਾ ਤੇ 9 ਜਣੇ ਆ ਗਏ ਜਿਹੜੇ ਘਰੋਂ ਬਾਹਰ ਦਿਨ ਕੱਟੇ ਮੁੜ ਕੇ ਆ ਗਏ। ਅੱਲਾਹ ਤਾਲਾ ਜੀ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ ਤੇ ਇਹ ਬਜ਼ੁਰਗਾਂ ਦਾ ਸਾਇਆ ਸਾਡੇ ਤੇ ਇਦਾਂ ਹੀ ਸਲਾਮਤ ਰਵੇ। ਇਹਨਾਂ ਨਾਲ ਹੀ ਸਾਡੀ ਰੌਣਕ ਆ। ਹਾਂਜੀ। ਹਾਂ, ਇਹਨਾਂ ਨਾਲ ਹੀ ਮਾਣ ਆ। ਬੜੀ ਬਾਤ। ਮਿਹਰਬਾਨੀ ਜੀ। ਦੁਆਵਾਂ 'ਚ ਯਾਦ ਰੱਖਿਓ, ਜਿਉਂਦੇ ਵਾਸਤੇ ਰਹੋ। ਦੱਬ ਲਓ ਬਟਨ। ਉਸਮਾਨ ਸਾਹਿਬ ਆ ਜਾਓ, ਜਲੇਬੀਆਂ ਖਿੱਚ ਗਏ ਬੰਦੇ।